TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ ਆ ਰਹੀ ਹੈ ਤੇ 29 ਅਪ੍ਰੈਲ 1986 ਨੂੰ ਉਸ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ, ਜਿਹੜੀ 26 ਜਨਵਰੀ 1986 ਨੂੰ ਸਰਬੱਤ ਖਾਲਸਾ ਦੇ ਰਾਹੀਂ ਹੋਂਦ ਵਿੱਚ ਆਈ ਸੀ। ਸੋ ਇਹ ਦਿਨ 29 ਅਪ੍ਰੈਲ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਦਿਨ। ਇਸ ਦਿਨ ਦੀ ਯਾਦ ਵਿੱਚ ਬੜੇ ਥਾਵਾਂ ਦੇ ਉੱਤੇ ਪ੍ਰੋਗਰਾਮ ਹੁੰਦੇ ਰਹਿੰਦੇ ਆ, ਪਰ ਬੈਟਲਫੀਲਡ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਘੱਟ ਇਹੋ ਜਿਹਾ ਮੌਕਾ ਜੁੜਿਆ। ਇਸ ਵਾਰ ਜੁਝਾਰੂ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਨੇ 29 ਅਪ੍ਰੈਲ ਦਾ ਪ੍ਰੋਗਰਾਮ ਰੱਖਿਆ। 26 ਜਨਵਰੀ ਨੂੰ ਵੀ ਇਹ ਜਥੇਬੰਦੀਆਂ ਜੁੜੀਆਂ ਸੀ। ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਦਲਜੀਤ ਸਿੰਘ ਵਾਲਾ ਗਰੁੱਪ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਪਸ਼ਟ ਤੌਰ ਤੇ ਖਾਲਿਸਤਾਨ ਨਾਲ ਸੰਬੰਧਿਤ ਨੇ, ਖਾਲਿਸਤਾਨ ਜਿਨ੍ਹਾਂ ਦਾ ਏਜੰਡਾ ਹੈ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਸੱਦਾ ਦਿੱਤਾ ਤੇ ਤਾਲਮੇਲ ਬਣਾ ਕੇ ਪਹਿਲੋਂ 26 ਜਨਵਰੀ ਨੂੰ ਤੇ ਹੁਣ 29 ਅਪ੍ਰੈਲ ਨੂੰ ਤੇ ਇਹ ਵੀ ਐਲਾਨ ਕੀਤਾ ਗਿਆ ਕਿ ਖਾਲਿਸਤਾਨ ਦੇ ਉਦੇਸ਼ ਦੀ ਪ੍ਰਾਪਤੀ ਹਿੱਤ ਨੀਤੀਗਤ ਦਸਤਾਵੇਜ਼ ਜਾਰੀ ਕੀਤਾ ਜਾਊਗਾ। ਸੋ 29 ਅਪ੍ਰੈਲ ਨੂੰ 12 ਵਜੇ ਅਕਾਲ ਤਖਤ ਸਾਹਿਬ ਦੇ ਉੱਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮਨਾਈ ਜਾਣੀ ਆ ਤੇ ਉਸ ਦਿਨ ਅਕਾਲ ਤਖਤ ਦੇ ਸਨਮੁਖ ਅਰਦਾਸ ਕਰਕੇ ਇਹ ਸਮਾਗਮ ਜਿਹੜਾ ਹੈ ਉਹ ਸਿਰੇ ਚੜ੍ਹਿਆ ਜਾਣਾ। 11 ਵਜੇ ਬੁਰਜ ਅਕਾਲੀ ਫੂਲਾ ਸਿੰਘ ਇਕੱਠਾ ਹੋਣਾ ਤੇ 12 ਵਜੇ ਮਾਰਚ ਦੇ ਰੂਪ ਦੇ ਵਿੱਚ ਅਕਾਲ ਤਖਤ ਪਹੁੰਚ ਕੇ ਦੀ ਸਮਾਪਤੀ ਜਿਹੜੀ ਆ ਹੋਣੀ। ਇਸ ਸਮਾਗਮ ਦੇ ਬਾਰੇ ਸਿੱਖ ਜਗਤ ਵਿੱਚ ਸੰਘਰਸ਼ੀ ਧਿਰਾਂ ਦੇ ਵਿੱਚ ਕਾਫੀ ਉਤਸ਼ਾਹ ਆ ਤੇ ਸਾਨੂੰ ਪੂਰਾ ਯਕੀਨ ਆ ਕਿ ਜਿੱਥੇ ਇੱਕ ਪਾਸੇ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਸਿੱਖਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਸਾਰੀ ਸਿੱਖ ਕੌਮ ਨੂੰ 1984 ਤੋਂ ਪਹਿਲਾਂ ਵਾਲੇ ਹਾਲਾਤ ਵਿੱਚ ਜਿੱਥੇ ਜੁੱਤੀਆਂ ਪੈਂਦੀਆਂ ਹੁੰਦੀਆਂ ਸੀ, ਕੋਈ ਲੜਨ ਮਰਨ ਨੂੰ ਕੌਮ ਲਈ ਤਿਆਰ ਨਹੀਂ ਸੀ ਹੁੰਦਾ, ਖਾਲਿਸਤਾਨ ਦਾ ਕੋਈ ਗੱਲ ਹੀ ਨਹੀਂ ਸੀ ਵੀ ਉੱਥੇ ਲਿਜਾ ਕੇ ਸਿੱਟਣਾ ਸਿੱਖਾਂ। ਤੇ ਇੱਕ ਪਾਸੇ ਉਹ ਧਿਰ ਵਾ ਜਿਹੜੀ ਭਾਰਤ ਮਾਤਾ ਕੀ ਜੈ ਕਹਿ ਕੇ ਵੀ ਸਿੱਖੋ ਛੱਡੋ ਪਰਾਂ, ਆਪਣਾ ਕੁਛ ਨਹੀਂ ਬਣਨਾ, ਆਪਾਂ ਕੀ ਲੈਣਾ ਇਹੋ ਜਿਹੀਆਂ ਗੱਲਾਂ ਤੋਂ। ਤੇ ਦੂਜੇ ਪਾਸੇ ਇਹ ਲੋਕ ਕਈ ਵਾਰ ਗੱਲ ਬੜੀ ਆਨੰਦ ਵਾਲੀ ਹੁੰਦੀ ਆ ਬਈ ਜਦੋਂ ਬਿਲਕੁਲ ਉਲਟ ਹਵਾ ਚੱਲਦੀ ਹੋਵੇ ਨਾ, ਉਦੋਂ ਜਿਹੜੇ ਲੋਕ ਯਤਨ ਕਰਦੇ ਆ ਉਹਨਾਂ ਦਾ ਸਤਿਕਾਰ ਜ਼ਿਆਦਾ ਕਰੀ। ਦੋ ਤਰ੍ਹਾਂ ਦੇ ਰਾਹ ਨੇ, ਓਵਰਗਰਾਊਂਡ ਤੇ ਅੰਡਰਗਰਾਊਂਡ। ਇਸ ਮੌਕੇ ਜੁਝਾਰੂ ਸਰਗਰਮੀਆਂ, ਅੰਡਰਗਰਾਊਂਡ ਸਰਗਰਮੀਆਂ, ਹਾਰਡਕੂ ਸਰਗਰਮੀਆਂ ਕਰਨ ਕਰਾਉਣ ਵਾਲੇ ਬਹੁਤ ਸਾਰੇ ਸਿੱਖ ਨੌਜਵਾਨ ਆਪਣੇ ਪੱਧਰ ਦੇ ਉੱਤੇ ਯਤਨਸ਼ੀਲ ਤੇ ਇਵੇਂ ਹੀ ਖਾਲਿਸਤਾਨ ਦੇ ਸੰਘਰਸ਼ ਨੂੰ ਓਵਰਗਰਾਊਂਡ ਫਰੰਟ ਦੇ ਉੱਤੇ ਸਿੱਖ ਜਗਤ ਵਿੱਚ ਉਸ ਹਾਲਾਤ ਵਿੱਚ ਲੈ ਕੇ ਜਾਣਾ ਜਿੱਥੇ ਬਹੁਤ ਜ਼ਿਆਦਾ ਵੱਡੀ ਸਰਗਰਮੀ ਚੱਲ ਰਹੀ ਹੋਵੇ, ਇਹ ਵੀ ਲੋਕ ਯਤਨਸ਼ੀਲ ਨੇ। ਸੋ ਦੋਨੇ ਪਾਸਿਆਂ ਤੋਂ ਜਿਹੜਾ ਇਹ ਚੱਲ ਰਿਹਾ ਚੱਕਰ, ਇਹਦੇ ਵਾਸਤੇ ਮੇਰੇ ਦਿਲ ਵਿੱਚ ਬੜਾ ਸਪਸ਼ਟ ਜਿਹਾ ਖਿਆਲ ਆ ਕਿ ਧੰਨ ਨੇ ਇਹ ਲੋਕ। ਜਦੋਂ ਕੋਈ ਗੱਡੀ ਭੱਜੀ ਜਾਂਦੀ ਹੋਵੇ, ਰਫ਼ਤਾਰ ਤੇ ਹੋਵੇ, ਰੇਸ ਤੇ ਹੋਵੇ, ਉਦੋਂ ਉਹਦੇ ਬਾਰੇ ਕੋਈ ਗੱਲ ਕਰਨੀ ਕਰਾਉਣੀ ਹੋਰ ਗੱਲ ਹੈ। ਭੱਜੀ ਜਾਂਦੀ ਗੱਡੀ 'ਚ ਚੜ੍ਹ ਜਾਓ, ਕੋਈ ਉਹਦਾ ਬੜਾ ਜ਼ਿਆਦਾ ਅਰਥ ਨਹੀਂ ਰੱਖਦਾ, ਅਰਥ ਤਾਂ ਰੱਖਦਾ, ਪਰ ਜਿਹੜਾ ਅਰਥ ਅੱਜ ਮਤਲਬ ਜਿਹੜੇ ਨੌਜਵਾਨ ਜੁਝਾਰੂ ਸਰਗਰਮੀਆਂ ਦੇ ਰਾਹੀਂ ਅੱਜ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦੇਣ ਤੁਰੇ ਨੇ, ਕਮਾਲ ਆ। ਤੇ ਆਹ ਜਿਹੜੇ ਓਵਰਗਰਾਊਂਡ ਫਰੰਟ ਤੇ ਲੱਗੇ ਹੋਏ ਨੇ, ਇਹ ਵੀ ਕਮਾਲ। ਹਰ ਉਸ ਸਰਗਰਮੀ ਨੂੰ ਜੀ ਆਇਆਂ ਕਹਿਣਾ ਚਾਹੀਦਾ ਜਿਹੜੀ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦਿੰਦੀ। ਜਦੋਂ ਮੈਂ ਇਹ ਗੱਲ ਕਹਿਣਾ ਤਾਂ ਮੱਲੋ ਮੱਲੀ ਇਸ ਗੱਲ ਦਾ ਦੂਜਾ ਹਿੱਸਾ ਵੀ ਆਪਾਂ ਨੂੰ ਪੂਰਾ ਕਰ ਲੈਣਾ ਚਾਹੀਦਾ ਕਿ ਜਿੱਥੇ ਉਹਨਾਂ ਸਰਗਰਮੀਆਂ ਨੂੰ ਜੀ ਆਇਆਂ ਕਹਿਣਾ ਚਾਹੀਦਾ ਜਿਹੜੀਆਂ ਖਾਲਸਾ ਰਾਜ ਦੀ, ਖਾਲਿਸਤਾਨ ਦੀ ਆਜ਼ਾਦੀ ਦਾ ਹਮਾਇਤ ਕਰਦੀਆਂ ਨੇ, ਉੱਥੇ ਉਹ ਸਰਗਰਮੀਆਂ, ਉਹ ਸ਼ਖਸੀਅਤਾਂ, ਉਹ ਗੱਲਾਂ ਜਿਨ੍ਹਾਂ ਨਾਲ ਖਾਲਿਸਤਾਨ ਦੇ ਸੰਘਰਸ਼ ਦੇ ਉਲਟ ਮਾਹੌਲ ਤਿਆਰ ਹੁੰਦਾ, ਉਹ ਗੱਲਾਂ ਦੀ ਸਾਨੂੰ ਆਲੋਚਨਾ, ਨਖੇਦੀ, ਉਹਨੂੰ ਰੱਦ ਵੀ ਕਰਨਾ ਚਾਹੀਦਾ। ਖੈਰ 29 ਅਪ੍ਰੈਲ ਨੂੰ ਜੋ ਇਹ ਪ੍ਰੋਗਰਾਮ ਰੱਖਿਆ,
ਇਹਦਾ ਅਸੀਂ ਜੀ ਆਇਆਂ ਕਹਿੰਦੇ ਆ, ਸਵਾਗਤ ਕਰਦੇ ਆ। ਤੇ ਸਿੱਖ ਨੌਜਵਾਨਾਂ ਨੂੰ, ਸਿੱਖ ਕੌਮ ਨੂੰ ਬੇਨਤੀ ਕਰਦੇ ਆ ਕਿ ਹਰ ਮੌਕੇ ਉੱਤੇ ਜਿਵੇਂ ਮੈਦਾਨ ਲੱਗਦਾ, ਧੌਂਸਾ ਵੱਜਦਾ, ਜਿਵੇਂ ਘੋਲ ਦਾ ਢੋਲ ਵੱਜਦਾ, ਤੇ ਆ ਝੰਡੀ ਗੱਡੀ ਆ ਭਾਈ ਆ ਕੇ ਜਿਹਦੇ ਚ ਜ਼ੁਰਤ ਵਾ ਘੋਲ ਲਵੇ, ਇਵੇਂ ਹੀ ਇਹ ਜਿਹੜੀ ਇਹ ਪ੍ਰੋਗਰਾਮ ਹੁੰਦੇ ਨੇ ਨਾ, ਇੱਕ ਤਰੀਕੇ ਨਾਲ ਇਹ ਨੌਜਵਾਨੀ ਨੂੰ, ਕੌਮ ਨੂੰ ਹੋਕਾ ਦਿੱਤਾ ਜਾ ਰਿਹਾ ਹੁੰਦਾ ਵੀ ਆਜੋ ਭਾਈ, ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ। ਖੈਰ, ਹੁਣ ਆਪਾਂ ਅਗਲੇ ਮਸਲੇ ਵੱਲ ਆਉਂਦੇ। ਪਿਛਲੇ ਦਿਨੀ ਕਿਸੇ ਟੀਵੀ ਪ੍ਰੋਗਰਾਮ ਦੇ ਵਿੱਚ ਮਾਨ ਦਲ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਬੀਜੇਪੀ ਦੇ ਕਿਸੇ ਲੰਡੂਜੇ ਆਗੂ ਰਮਨ ਮਲਿਕ ਨਾਲ ਤਕਰਾਰ ਹੋਈ, ਜਿਹਦੇ ਵਿੱਚ ਰਮਨ ਮਲਿਕ ਨੇ ਕਿਹਾ ਵੀ ਅਸੀਂ ਖਾਲਿਸਤਾਨੀਆਂ ਦੇ ਮੱਥੇ 'ਚ ਗੋਲੀਆਂ ਮਾਰਾਂਗੇ। ਹੁਣ ਇਹ ਜਿਹੜੀ ਗੱਲ ਆ, ਇਹਦੇ ਸਿੱਧੇ ਜਿਹੇ ਅਰਥ ਉਹੀ ਨੇ ਕਿ ਪਹਿਲਾਂ ਹੀ 1978 ਤੋਂ ਹੀ ਲਗਾਤਾਰ ਸਿੱਖਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ, ਪਰ ਜਦੋਂ ਇਹ ਗੋਲੀਆਂ ਵਾਲੇ 1984 ਨੂੰ ਦਰਬਾਰ ਸਾਹਿਬ ਤੇ ਚੜ੍ਹ ਕੇ ਆਏ, ਤਾਂ ਇਦੋਂ ਪਹਿਲਾਂ ਸਿੱਖ ਜਿਹੜੇ ਸੀ ਸੰਤ ਭਿੰਡਰਾਂ ਵਾਲਿਆਂ ਸਮੇਤ ਇਹੀ ਕਹਿੰਦੇ ਰਹੇ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ, ਸੋ ਜਿੱਦਣ ਦਰਬਾਰ ਸਾਹਿਬ ਤੇ ਗੋਲੀ ਚੱਲੀ, ਫਿਰ ਖਾਲਿਸਤਾਨ ਦਾ ਝੰਡਾ, ਖਾਲਿਸਤਾਨ ਦਾ ਏਜੰਡਾ ਉਦਣ ਤੋਂ ਸਿੱਖਾਂ ਨੇ ਚੱਕਿਆ। ਸੋ ਰਮਨ ਮਲਿਕ ਨੂੰ ਜਾਂ ਬੀਜੇਪੀ ਵਾਲਿਆਂ ਨੂੰ ਇਹ ਵਹਿਮ ਹੈ ਵੀ ਸ਼ਾਇਦ ਇਹ ਗੋਲੀਆਂ ਗਾਲੀਆਂ ਨਾਲ ਕੌਮ ਡਰ ਜੂ। ਸੱਚਾਈ ਤਾਂ ਇਹ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਤਾਂ ਖਾਲਿਸਤਾਨ ਦਾ ਸੰਘਰਸ਼ ਜਿੱਥੇ ਅੱਜ ਪਹੁੰਚਿਆ ਇੱਥੇ ਪਹੁੰਚਣਾ ਹੀ ਨਹੀਂ ਸੀ। ਡਾਕਟਰ ਜਗਜੀਤ ਸਿੰਘ ਚੌਹਾਨ, ਉਹਨਾਂ ਦਾ ਇੱਕ ਇੰਟਰਵਿਊ ਮਾਇਆ ਮੈਗਜ਼ੀਨ 'ਚ ਛਪਿਆ ਸੀ 1985 'ਚ। ਉਹਦੇ ਵਿੱਚ ਉਹਨਾਂ ਨੇ ਕਿਹਾ ਜਦੋਂ ਬਈ ਇਸ ਖਾਲਿਸਤਾਨ ਜੇ ਬਣ ਗਿਆ ਤਾਂ ਇਹਦਾ ਸਭ ਤੋਂ ਵੱਡਾ ਸਿਹਰਾ ਤੁਸੀਂ ਕਿਹਦੇ ਸਿਰ ਬੰਨੋਗੇ, ਤਾਂ ਉਹ ਕਹਿਣ ਲੱਗੇ ਜੀ ਇੰਦਰਾ ਗਾਂਧੀ ਦੇ ਸਿਰ। ਪੱਤਰਕਾਰ ਕਹਿੰਦੀ ਬੀਬੀ ਵੀ ਇੰਦਰਾ ਗਾਂਧੀ ਤਾਂ ਇਹਦੇ ਖਿਲਾਫ ਆ। ਉਹ ਕਹਿੰਦਾ ਨਹੀਂ, 1971 ਤੋਂ ਮੈਂ ਕਹਿੰਦਾ ਖਾਲਿਸਤਾਨ ਦੀ ਗੱਲ ਕਰ ਰਿਹਾ, ਮੇਰੀ ਕਿਸੇ ਨੇ ਨਹੀਂ ਸੁਣੀ। 1978 ਤੋਂ ਦਲ ਖਾਲਸਾ ਵਾਲੇ ਲੱਗੇ, ਫਿਰ ਬੱਬਰ ਖਾਲਸਾ, ਫਿਰ ਅਕਾਲ ਫੈਡਰੇਸ਼ਨ, ਬਥੇਰਿਆਂ ਨੇ ਖਾਲਿਸਤਾਨ ਦੀ ਗੱਲ ਕੀਤੀ, ਕੋਈ ਸੁਣਦਾ ਹੀ ਨਹੀਂ ਸੀ। ਇੰਦਰਾ ਗਾਂਧੀ ਨੇ 1 ਜੂਨ ਤੋਂ 6 ਜੂਨ ਤੱਕ ਮਿਹਨਤ ਕੀਤੀ, ਖਾਸ ਤੌਰ ਤੇ 5 ਜੂਨ ਦੀ ਰਾਤ ਨੂੰ ਜੋ ਕੰਮ ਸ਼ੁਰੂ ਕੀਤਾ, 6 ਦੀ ਸਵੇਰ ਨੂੰ ਜਦੋਂ ਸਿੱਖਾਂ ਨੇ ਸੁਣਿਆ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋ ਗਈ ਹੈ, ਸਾਰੀ ਕੌਮ ਖਾਲਿਸਤਾਨੀ ਬਣ ਗਈ, ਇੰਦਰਾ ਦੇ ਗਨਮੈਨ ਵੀ ਖਾਲਿਸਤਾਨੀ ਬਣ ਗਏ। ਸੋ ਜਿਹੜੀ ਇੰਦਰਾ ਗਾਂਧੀ ਨੇ ਸਿੱਖ ਕੌਮ ਨੂੰ ਖਾਲਿਸਤਾਨ ਦੇ ਰਾਹ ਤੋਰਿਆ, ਉਹਦਾ ਦੇਣ ਤਾਂ ਉਹ ਕਹਿੰਦਾ, ਚੌਹਾਨ ਕਹਿੰਦਾ, ਸਭ ਤੋਂ ਵੱਧ ਵਾ। ਸੋ ਰਮਨ ਮਲਿਕ ਜੀ, ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ, ਵੈਸੇ ਤਾਂ ਇਸ ਮੌਕੇ ਅੱਡ-ਅੱਡ ਮੁਲਕਾਂ ਦੇ ਵਿੱਚ ਪਹਿਲਾਂ ਹੀ ਤੁਹਾਡੇ ਜਿਹੜੇ ਇਸ ਏਜੰਡੇ ਤਹਿਤ ਸਿੱਖਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ, ਤੁਹਾਡੇ ਬੰਦੇ ਫੜੇ ਵੀ ਜਾਂਦੇ ਆ। ਪਿੱਛੇ ਜੇ ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਸਾਹਿਬ ਦੇ ਕਤਲ ਦੀ ਯੋਜਨਾ 'ਚ ਜਿਹੜਾ ਫੜਿਆ ਗਿਆ, ਉਹ ਨਿਖਲ ਗੁਪਤਾ ਦੇ ਕਰਕੇ ਤੁਹਾਡੇ ਵਿਕਾਸ ਜਾਦਵ ਵਰਗੇ ਤੇ ਇਸ ਤੋਂ ਗਾਹਾਂ ਕਈ ਅਫਸਰ ਜਿਹੜੇ ਨੇ ਉਹ ਵੀ ਟੰਗੇ ਗਏ, ਜਿਹਦੇ ਕਰਕੇ ਕੈਨੇਡਾ ਦੇ ਵਿੱਚ ਜਥੇਦਾਰ ਨਿੱਜਰ ਵਾਲੇ ਸ਼ਹਾਦਤ ਵਾਲੇ ਸਾਰੇ ਪ੍ਰਕਰਣ ਦੇ ਨਾਲ ਸਭ ਕੁਝ ਜੁੜ ਗਿਆ। ਤੇ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ, ਤੁਸੀਂ ਧਰਮਦਰ ਫਿਲਮ ਬਣਾ ਕੇ ਦਮਗੱਜੇ ਮਾਰ ਰਹੇ ਹੋ ਕਿ ਅਸੀਂ ਤਾਂ ਜੀ ਏਦਾਂ ਕਰਦੇ ਹਾਂ, ਘਰ ਮੇ ਘੁਸ ਕੇ ਮਾਰੇਂਗੇ। ਪਰ ਇਹਨਾਂ ਗੱਲਾਂ ਦਾ ਇੱਕ ਵੀ ਸਿੱਖ ਉੱਤੇ ਨੈਗੇਟਿਵ ਅਸਰ ਵੀ ਆਪਾਂ ਯਾਰ ਕੀ ਲੈਣਾ, ਉਲਟਾ ਸਿੱਖਾਂ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਪ੍ਰਚਾਰ ਆ ਹੋਰ ਜ਼ਿਆਦਾ ਵੱਧ ਰਿਹਾ। ਵੈਸੇ ਉਸ ਦਿਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਚਾਹੀਦਾ ਸੀ ਵੀ ਰਮਨ ਮਲਿਕ ਨੂੰ ਕਹਿ ਛੱਡਦਾ ਕਿ ਜੇ ਤੈਨੂੰ ਖਾਲਿਸਤਾਨੀਆਂ ਦੇ ਗੋਲੀਆਂ ਮਾਰਨ ਦਾ ਇੰਨਾ ਹੀ ਜਨੂਨ ਹੈ, ਅਸੀਂ 29 ਅਪ੍ਰੈਲ ਨੂੰ ਅੰਮ੍ਰਿਤਸਰ ਹੋਵਾਂਗੇ, ਆ ਜੀ ਫਿਰ ਤੇ ਗੋਲੀਆਂ ਲੈ ਆਈ, ਕਿੱਥੇ ਤੂੰ ਲੱਭਦਾ ਫਿਰੇਂਗਾ, ਤੈਨੂੰ ਸਾਰੇ ਇਕੱਠੇ ਮਿਲ ਜਾਣਗੇ। ਪਰ ਰਮਨ ਮਲਿਕ ਨੇ ਤਾਂ 29 ਅਪ੍ਰੈਲ ਨੂੰ ਆਪਦੇ ਘਰੋਂ ਵੀ ਨਹੀਂ ਨਿਕਲਣਾ, ਉਹਨੇ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਨਹੀਂ ਵੜਨਾ। ਉਹਨੂੰ ਪਤਾ ਇਹ ਕੌਮ ਇਸੇ ਤਰੀਕੇ ਦੀ ਹੈ।
मतलब कि भकाई मारनी आ, भौंकड़ पुड़ा करना ते मुड़ के फिर चड्डियां च पूछ लेके भज लेना। खैर जे तां उदण प्रोफैसर मਹਿੰਦਰਪਾਲ ਸਿੰਘ ਉੱਥੇ ਹੀ ਜਵਾਬ ਦੇ ਕੇ ਠੰਡਾ ਕਰ ਦਿੰਦਾ ਗੱਲ ਹੋਰ ਸੀ, ਪਰ ਕਈ ਤਰੀਕੇ ਹੁੰਦੇ ਆ। ਹਰੇਕ ਬੰਦੇ ਦੀ ਇੱਕ ਚੇਤਨਾ, ਇੱਕ ਮਾਨਸਿਕਤਾ, ਇੱਕ ਸਾਈਕੀ ਬਣੀ ਹੁੰਦੀ। ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮਾਨ ਦਲ ਨੇ ਇਸ ਰਮਨ ਮਲਿਕ ਦੇ ਖਿਲਾਫ ਬਾਅਦ ਵਿੱਚ ਆ ਰਹੀ ਆ ਬਈ ਬਹੁਤ ਸਾਰੇ ਪੁਲਿਸ ਵਾਲੇ ਅੱਡ ਅੱਡ ਟੀਵੀ ਚੈਨਲਾਂ ਤੇ ਬੁਲਾ ਕੇ, ਮੈਂ ਅਕਸਰ ਹੀ ਇਹ ਗੱਲ ਇੱਥੇ ਕਰਦਾ ਰਹਿਣਾ ਕਿ ਜਿਹੜੇ ਆ ਸਿੱਖਾਂ ਦੇ ਘਰੇ ਜੰਮ ਕੇ ਮੁੰਡੇ ਕੁੜੀਆਂ ਨੇ YouTube ਚੈਨਲ ਖੋਲੇ ਆ, ਇਹਨਾਂ ਚੈਨਲਾਂ ਦੇ ਰਾਹੀਂ ਸਿੱਖ ਕੌਮ ਦੀ ਸੰਘਰਸ਼ ਦੀ ਗੱਲ ਕਰਨ ਵਾਲਾ ਬੰਦਾ ਤਾਂ ਕਦੇ ਹੀ ਕੋਈ ਲੱਭਦਾ ਨਹੀਂ। ਗੁਰਸਿਮਰਨ ਮੰਡ ਜਾਂ ਇਹੋ ਜਿਹਾ ਕਾਟੂ ਮਾਲ ਜਿਹੜਾ ਸਿੱਖਾਂ 'ਚ ਰੌਲੇ ਪਵਾ ਸਕੇ, ਕਾਟੋ ਕਲੇਸ਼ ਕਰ ਸਕੇ, ਜਿਹੜੀਆਂ ਮਤਲਬ ਕਿ ਭੈੜੀਆਂ ਭੱਦੀਆਂ ਹਰਕਤਾਂ ਕਰਨ ਵਾਲੇ, ਉਹ ਲੱਭ ਕੇ ਇਹ ਚੈਨਲਾਂ ਵਾਲੇ ਲਿਆਉਂਦੇ। ਤੇ ਇਹਨਾਂ YouTube ਚੈਨਲਾਂ ਵਾਲਿਆਂ ਨੇ ਬਹੁਤੀ ਵਾਰ ਪੁਲਿਸ ਮੁਲਾਜ਼ਮ ਲਿਆ ਕੇ ਉਹਨਾਂ ਤੋਂ ਬੜਾ ਕਹਾਉਣਾ ਹੁੰਦਾ। ਇੱਕ ਕੱਲ ਪਰਸੋਂ ਲੱਗੇ ਹੋਏ ਸੀ ਪੁਲਿਸ ਮੁਲਾਜ਼ਮ ਸਾਹਿਬ ਤੇ ਜੀ ਬੜੇ ਮਾੜੇ ਦਿਨ ਸੀ, ਕਾਲੇ ਦਿਨ ਸੀਗੇ। ਉੱਥੇ ਮੈਂ ਦੇਖਿਆ ਸਾਡੀ ਕੌਮ ਦਾ ਜਜ਼ਬਾ, ਜਿੰਨੇ ਕਮੈਂਟ ਕੀਤੇ ਲੋਕਾਂ ਨੇ ਸਾਰਿਆਂ ਨੇ ਇਹੀ ਲਿਖਿਆ ਵੀ ਹੁਣ ਬੜੇ ਚਿੱਟੇ ਦਿਨ, ਹੁਣ ਸ਼ਰੇਆਮ ਹਜ਼ਾਰਾਂ ਸਿੱਖਾਂ ਦੇ ਮੁੰਡੇ ਜਿਹੜੇ ਆ ਉਹ ਚਿੱਟੇ ਨਾਲ ਮਰ ਰਹੇ ਨੇ। ਇਹ ਹਰ ਰੋਜ਼ ਅੱਡ ਅੱਡ ਲੋਕ ਆਪਦੀਆਂ ਲਾਸ਼ਾਂ ਪੁੱਤਾਂ ਦੀਆਂ ਲੈ ਕੇ ਉਹਨਾਂ ਚਿੱਟੇ ਦੇ ਵਪਾਰੀਆਂ ਦੇ ਦਰਾਂ ਮੂਹਰੇ ਬਹਿ ਕੇ ਤੁਹਾਡੇ ਪ੍ਰਸ਼ਾਸਨ ਦੀ ਜਾਨ ਨੂੰ ਰੋਂਦੇ ਆ। ਉਦੋਂ ਜਿਹੜੇ ਲੋਕ ਲੜਦੇ ਸੀ, ਉਦੋਂ ਜਿਹੜੇ ਲੋਕ ਮਰਦੇ ਸੀ, ਉਹ ਸ਼ਹੀਦ ਕਹਾਏ ਜਾਂਦੇ ਸੀ। ਇਹ ਕੌਮ ਲਈ ਲੜਦੇ, ਉਹ ਗੋਲੀਆਂ ਨਾਲ ਮਰਨਾ ਅਰਥ ਰੱਖਦਾ ਸੀ। ਜਿਹੜੀ ਆ ਗੱਲ ਰਮਨ ਮਲਿਕ ਨੇ ਕਹੀ ਆ, ਇਹ ਗੱਲ ਵਾਕਿਆ ਹੀ ਹੈ ਕਿ ਹਿੰਦੁਸਤਾਨ ਦੀ ਗੋਲੀ ਨਾਲ ਮਰਨਾ ਸਿੱਖ ਲਈ ਬੜੇ ਵੱਡੇ ਅਰਥ ਰੱਖਦਾ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹਾਦਤ ਤੋਂ ਬਾਅਦ ਚ ਮੈਂ ਭਾਈ ਗਜਿੰਦਰ ਸਿੰਘ ਨਾਲ ਗੱਲ ਇੱਕ ਵਾਰ ਕੀਤੀ ਸੀ, ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਸਾਰੀ ਉਮਰ ਕੌਮ ਦੀ ਸੇਵਾ ਕਰ ਲਈ ਆ, ਜੇ ਹੁਣ ਇੰਡੀਆ ਦੀ ਗੋਲੀ ਨਾਲ ਚਲਾਣੇ ਹੋ ਜਾਣ ਤਾਂ ਹੋਰ ਕੀ ਚਾਹੀਦਾ। ਸੋ ਦੁਸ਼ਮਣ ਬੜਾ ਸ਼ਾਤਰ ਆ, ਉਹਨੇ ਪੰਜਾਬ ਦੇ ਵਿੱਚ ਕਾਲੇ ਦਿਨ ਹੁਣ ਲਿਆਂਦੇ ਹੋਏ ਨੇ, ਪਰ ਆਹ ਪੁਲਿਸ ਵਾਲੇ ਤੇ ਲੰਡੂ ਟੀਵੀ ਚੈਨਲ ਵਾਲੇ ਕਹਿੰਦੇ ਆ ਜੀ ਉਹ ਕਾਲੇ ਦਿਨ ਸੀ। ਉਦੋਂ ਅਸੀਂ ਪੰਥ ਲਈ, ਪੰਜਾਬ ਲਈ, ਖਾਲਿਸਤਾਨ ਲਈ ਲੜਦੇ ਮਰਦੇ ਸੀ। ਅੱਜ ਸਾਡੇ ਨੌਜਵਾਨਾਂ ਦੇ ਮਸਲੇ ਮਸਾਇਲ ਕਿਹੜੇ ਬਣਾ ਦਿੱਤੇ ਗਏ ਨੇ, ਏਜੰਡੇ ਕਿਹੜੇ ਬਣਾ ਦਿੱਤੇ ਗਏ ਨੇ। ਇੱਕ ਵੇਲਾ ਸੀ ਜਦੋਂ ਪੁਲਿਸ ਵਾਲੇ ਨਾਕੇ ਲਾ ਕੇ ਖਾਕੀ ਵਰਦੀ ਚੱਪੇ ਤੇ ਲਾ ਕੇ ਰੋਕਦੇ ਸੀ ਕਿ ਅਸੀਂ ਸ਼ਹੀਦ ਦੇ ਭੋਗ ਤੇ ਨਹੀਂ ਜਾਣ ਦੇਣਾ ਕਿਸੇ ਜੁਝਾਰੂ ਸਿੰਘ ਦੇ। ਫੇਰ ਵੀ ਭਾਈ ਜਗਰਾਜ ਸਿੰਘ ਤੂਫਾਨ ਵਰਗਿਆਂ ਦੇ 5-5, 6-6 ਲੱਖ ਸੰਗਤਾਂ ਪਹੁੰਚਦੀਆਂ ਸੀ। ਹੁਣ ਜੇ ਪਿੰਡ ਵਿੱਚ ਕਿਸੇ ਸ਼ਹੀਦ ਦਾ ਦਿਹਾੜਾ ਮਨਾਇਆ ਜਾ ਰਿਹਾ ਹੋਵੇ ਤਾਂ ਪਿੰਡ ਦੀ ਮਡੀਹਰ ਨੂੰ ਫਿਕਰ ਇਹ ਹੁੰਦਾ ਵੀ ਚਿੱਟਾ ਜਾਂ ਨਸ਼ਾ ਕਿੱਥੋਂ ਲੈ ਕੇ ਆਉਣਾ, ਡੋਡੇ ਕਿੱਥੋਂ ਲੈ ਕੇ ਆਉਣੀਆਂ, ਭੁੱਕੇ ਕਿੱਥੋਂ ਲੈ ਕੇ ਆਉਣੀ। ਸੋ ਕਾਲੇ ਦਿਨ ਹੁਣ ਨੇ, ਕਾਲੇ ਦਿਨ ਉਹ ਨਹੀਂ ਸੀ। ਹੁਣ ਜਿਹੜੇ ਚੈਨਲਾਂ ਦੇ ਉੱਤੇ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਚੰਗਾ ਪੱਖ ਕੇ ਜੀ ਪੁਲਿਸ ਵਾਲੇ ਤਾਂ ਵੈਰੀ ਗੁੱਡ ਸੀ ਭਾਈ, ਇੱਕ ਕਾਤਲ ਮਸ਼ੀਨ ਸੀ, ਉਸ ਮਸ਼ੀਨ ਦਾ ਕੋਈ ਪੁਰਜਾ ਮੰਨ ਲੈਂਦੇ ਆ ਕਿ ਇੱਕ ਦਾ ਕੋਈ ਚੰਗਾ ਹੋਣਾ ਹੈ, ਪਰ ਬਹੁ ਗਿਣਤੀ ਨੇ ਤਾਂ ਉਸ ਮਸ਼ੀਨ ਦਾ ਜਿਹੜਾ ਉਹਨਾਂ ਦੀ ਜੌਬ ਸੀ, ਡਿਊਟੀ ਸੀ ਕਿ ਸਿੱਖਾਂ ਦੇ ਮੁੰਡੇ ਮਾਰੋ ਤੁਹਾਨੂੰ ਇਨਾਮ ਤੇ ਤਰੱਕੀਆਂ ਮਿਲਣਗੀਆਂ, ਇਹ ਕੰਮ ਕੀਤਾ। ਤੇ ਨਹੀਂ, ਉਹ ਵੀ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਨੇ ਨੌਕਰੀਆਂ ਛੱਡਤੀਆਂ ਤੇ ਸੰਘਰਸ਼ ਵਿੱਚ ਹਿੱਸਾ ਪਾਇਆ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਲਾਭ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ ਤੋਂ ਸਮੇਤ ਹਰਕੇਵਲ ਸਿੰਘ ਸਰਾਭਾ, ਬੇਅੰਤ ਨੇ, ਘੱਟੋ ਘੱਟ 300 ਤੋਂ ਉੱਪਰ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਸਿੱਧੇ ਐਕਸ਼ਨਾਂ 'ਚ ਹਿੱਸਾ ਲਿਆ। ਫਿਰ ਬਹੁਤ ਸਾਰੇ ਇਹੋ ਜਿਹੇ ਨੇ, ਭਾਈ ਬਲਵਿੰਦਰ ਸਿੰਘ ਝਵਾਲ ਜਿਹੜਾ ਭਾਈ ਜਸਵੰਤ ਸਿੰਘ ਖਾਲੜੇ ਨਾਲ ਮਿਲ ਕੇ ਮਾਝੇ ਦੇ ਵਿੱਚ ਲਾਵਾਰਸ ਲਾਸ਼ਾਂ ਵਾਲਾ ਮਾਮਲਾ ਨਿਭਾਉਣ 'ਚ ਸਭ ਤੋਂ ਵਧੀਆ ਕੰਮ ਭਾਈ ਬਲਵਿੰਦਰ ਸਿੰਘ ਝਵਾਲ ਦਾ, ਉਹ ਵੀ ਪੁਲਿਸ ਵਿੱਚ ਸੀ, ਮੁਲਾਜ਼ਮ ਸੀ, ਮੁਨਸ਼ੀ ਸੀ। ਤੇ ਜਦੋਂ ਉਹਦੇ ਸਕੇ ਸਾਲੇ ਨੂੰ ਚੱਕ ਕੇ ਗਾਇਬ ਕਰਤਾ ਅਜੀਤ ਸਿੰਘ ਸੰਧੂ ਹੁਣਾਂ ਨੇ, ਉਦੋਂ ਬਾਅਦ ਵਿੱਚ ਉਹਨੂੰ ਇਹਨਾਂ ਨੇ ਜਲੀਲ ਕਰਨਾ ਸ਼ੁਰੂ ਕਰਤਾ, ਤੂੰ ਕੇਸ ਵਾਪਸ ਕਰਾ। ਆਖਰ ਉਹ ਮੈਦਾਨ 'ਚ ਸਿੱਧਾ ਆ ਗਿਆ।
ਇਵੇਂ ਹੀ ਇੱਕ ਸਤਨਾਮ ਸਿੰਘ ਮਾਣਕ ਆ ਮੁਕਤਸਰ ਮੋਗੇ ਏਰੀਏ ਤੋਂ, ਜਿੰਨਾ ਉਹਨੇ ਦੇਖਿਆ ਕਿ ਮੇਰੇ ਸਾਹਮਣੇ ਆ ਕਤਲ ਨਜਾਇਜ਼ ਹੋ ਰਹੇ ਨੇ, ਉਹਨੇ ਫਿਰ ਇਸ ਮਾਮਲੇ ਵਿੱਚ ਠੋਕ ਵਜਾ ਕੇ ਅਦਾਲਤ ਵਿੱਚ ਗਵਾਹੀਆਂ ਦਿੱਤੀਆਂ। ਉਹੋ ਜਿਹੇ ਕਈ ਹੋਰ ਨੇ ਜਿਨ੍ਹਾਂ ਨੇ, ਇੱਕ ਇਹੋ ਜਿਹਾ ਵੀ ਹੋਇਆ, ਮੁਸਲਮਾਨਾਂ ਦਾ ਮੁੰਡਾ ਸੀ ਬਸ਼ੀਰ ਮੁਹੰਮਦ ਉਹਦਾ ਨਾਮ ਸੀ, ਉਹਨੂੰ ਉਹਦੇ ਐਸਐਸਪੀ ਨੇ ਕਿਹਾ ਵੀ ਤੂੰ ਭਗੌੜਾ ਹੋ ਜਾ ਹਥਿਆਰ ਲੈ ਕੇ ਤੇ ਖਾੜਕੂਆਂ 'ਚ ਰਲ ਜਾ, ਫਿਰ ਸਾਨੂੰ ਮੁਖਬਰੀ ਕਰੀ। ਪਰ ਉਹ 3-4 ਦਿਨ ਉਹਨਾਂ ਸਿੰਘਾਂ 'ਚ ਜਦੋਂ ਰਿਹਾ ਤੇ ਉਹ ਕਿਤੇ ਰੋਣ ਲੱਗ ਗਿਆ, ਕਹਿੰਦਾ ਵੀ ਮੈਂ ਤਾਂ ਪੁਲਿਸ ਨੇ ਟਾਊਟ ਬਣਾ ਕੇ ਕੈਟ ਬਣਾ ਕੇ ਤੁਹਾਡੇ 'ਚ ਵਾੜਿਆ, ਉਹ ਮੈਂ ਤਾਂ ਤੁਹਾਡਾ ਜੀਵਨ ਦੇਖ ਕੇ ਤੁਸੀਂ ਤਾਂ ਇੰਨੇ ਚੰਗਾ ਕਾਰਜ ਕਰ ਰਹੇ ਹੋ। ਉਹ ਕਹਿੰਦੇ ਭਾਈ ਤੇਰੀ ਮਰਜ਼ੀ ਆ, ਤੂੰ ਵਾਪਸ ਮੁੜਨਾ ਜਾਂ ਕਿਵੇਂ ਆ। ਅਖੀਰ ਉਹ ਬੰਦਾ ਸ਼ਹੀਦ ਭਾਈ ਲਛਮਣ ਸਿੰਘ ਬੱਬਰ, ਉਹਦੀ ਘਰ ਵਾਲੀ ਸ਼ਕੀਨਾ ਜਿਹੜੀ ਸੀ ਉਹ ਰਾਣੀ ਕੌਰ, ਦੋਨਾਂ ਨੇ ਅੰਮ੍ਰਿਤ ਛਕ ਲਿਆ ਤੇ ਬੱਬਰ ਖਾਲਸਾ ਵਿੱਚ ਸੇਵਾ ਕਰਦੇ ਹੋਏ ਕਲਕੱਤੇ ਸ਼ਹੀਦੀ ਪਾਈ ਆ ਉਹਨਾਂ ਨੇ। ਉਹਦੇ ਪੇਟ 'ਚ ਬੱਚਾ ਵੀ ਮਾਰਿਆ ਗਿਆ ਸੀ, ਇਹ ਵੀ ਪੁਲਿਸ ਸੀ। ਸੋ ਆ ਜਿਹੜੇ ਪੁਲਿਸ ਵਾਲੇ ਅੱਜ ਟੀਵੀ ਚੈਨਲਾਂ ਤੇ ਬਹਿ ਕੇ ਉਸ ਦੌਰ ਨੂੰ ਕਾਲਾ ਦੌਰ ਦੱਸਦੇ ਆ ਤੇ ਅੱਜ ਵਾਲੇ ਇਸ ਭੈੜੇ ਦੌਰ ਨੂੰ ਮਾੜਾ ਦੱਸਦੇ ਆ, ਇਹਨਾਂ ਦੀ ਕੀ ਗੱਲ ਕਰਨੀ। ਖੈਰ, ਇਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਪੂਰੇ ਚਰਚੇ ਨੇ ਕਿ ਉਹਨਾਂ ਨੂੰ ਅਜਨਾਲੇ ਕੇਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਹੋਰ ਜਿਹੜੇ ਕੇਸਾਂ 'ਚ ਉਹਨਾਂ ਦੀ ਗ੍ਰਿਫਤਾਰੀ ਪੈਣੀ ਉਹ ਪੈ ਜਾਏਗੀ। ਪਰ ਗੱਲ ਕਰਨ ਵਾਲੀ ਇਹ ਆ ਕਿ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀ ਜਿਹੜੀ ਵਾਰਸ ਪੰਜਾਬ ਦੇ ਅਕਾਲੀ ਦਲ ਆ, ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰਾ ਬਣਾ ਕੇ ਚੋਣ ਲੜੀ ਜਾਊਗੀ ਤੇ ਅਸੀਂ ਇੱਕ ਦਲਿਤ ਤੇ ਇੱਕ ਹਿੰਦੂ ਨੂੰ ਵੀ ਡਿਪਟੀ ਸੀਐਮ ਦੇ ਵਜੋਂ ਕਰਾਂਗੇ। ਤੇ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਐਲਾਨ ਇਸ ਤਰ੍ਹਾਂ ਦੇ ਕੀਤੇ ਹੈ। ਦੇਖੋ ਗੱਲ ਇਹ ਹੈ ਕਿ ਇੱਕ ਦੀਪ ਸਿੱਧੂ ਵਾਲੇ ਵੇਲੇ ਦਾ ਸੰਘਰਸ਼ ਹੈ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਨੇ ਕੀਤਾ। ਉਸ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਸਿੰਘ ਇੱਥੇ ਆਉਂਦੇ ਆ, ਅੰਮ੍ਰਿਤ ਛਕਦੇ ਆ ਤੇ ਆਪਣੇ ਤਰੀਕੇ ਨਾਲ ਜੋ ਉਹਨਾਂ ਨੇ ਸਰਗਰਮੀਆਂ ਕੀਤੀਆਂ, ਜਿਹਦੇ ਵਿੱਚ ਖਾਲਿਸਤਾਨ ਦੇ ਏਜੰਡੇ ਸਮੇਤ ਸਿੱਖ ਕੌਮ ਦੇ ਅੰਦਰ ਆਏ ਹੋਏ ਨਿਘਾਰ ਜਾਂ ਵਿਗਾੜਾਂ ਖਿਲਾਫ ਉਹਨਾਂ ਨੇ ਬੜੀ ਜ਼ੋਰਦਾਰ ਲੜਾਈ ਲੜੀ ਤੇ ਉਹਦੇ ਵਿੱਚ ਹੀ ਅਜਨਾਲਾ ਕਾਂਡ ਵਾਪਰ ਗਿਆ, ਜਿਸ ਦੌਰਾਨ ਜਿੰਨੇ ਸਿਆਸੀ ਭਲਵਾਨ ਸੀਗੇ ਇਹਨਾਂ ਸਾਰਿਆਂ ਦੇ ਵੱਲੋਂ ਤੇ ਹੋਰ ਕਈ ਤਰ੍ਹਾਂ ਦਾ ਮਾਹੌਲ ਬਣ ਗਿਆ ਤੇ ਮੌਕੇ ਦੀ ਹਕੂਮਤ ਨੇ ਫਿਰ NSA ਲਾ ਕੇ ਡਿਬਰੂਗੜ੍ਹ ਜੇਲ੍ਹ ਬੰਦ ਕਰਤਾ। ਇਸ ਦੌਰਾਨ ਬਹੁਤ ਸਾਰੇ ਉਹ ਨੌਜਵਾਨ ਜਿਨ੍ਹਾਂ ਦਾ ਅੱਜ ਵੀ ਲੋਕਾਂ ਨੂੰ ਲੱਗਦਾ ਕਿ ਐਡਾ ਵੱਡਾ ਕੋਈ ਦੋਸ਼ ਨਹੀਂ ਸੀ, ਪਰ ਪ੍ਰਧਾਨ ਮੰਤਰੀ ਬਾਜੇ ਕੇ ਨਾਂ ਦਾ ਨੌਜਵਾਨ, ਜਿਹਨੂੰ ਵੈਸੇ ਹੀ ਲਾੜ ਨਾਲ ਪਿਆਰ ਨਾਲ ਪ੍ਰਧਾਨ ਮੰਤਰੀ ਕਹਿੰਦੇ ਆ, ਉਹਦਾ ਅੱਜ ਵੀ ਇੱਕ ਵੀਡੀਓ ਆਡੀਓ ਜਿਹੜਾ ਉਹ ਘੁੰਮ ਰਿਹਾ ਸੋਸ਼ਲ ਮੀਡੀਆ ਤੇ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੇਰੇ ਨਾਲ ਉੱਥੇ ਅੰਦਰ ਵਧੀਕੀ ਹੋ ਰਹੀ। ਜੇ ਮੌਜੂਦਾ ਸਰਕਾਰ ਇਸ ਤਰੀਕੇ ਦੇ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਨੌਜਵਾਨ ਦੇ ਨਾਲ ਇਹ ਸਾਰਾ ਕੁਝ ਕਰ ਰਹੀ ਹੈ ਤਾਂ ਇਹਦਾ ਇੱਕ ਗੱਲ ਤਾਂ ਹੈ ਕਿ ਜਦੋਂ ਇਲੈਕਸ਼ਨਾਂ ਦਾ ਦੌਰ ਆਊਗਾ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਜ਼ਰੂਰ ਘੇਰਨਗੇ ਤੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ NSA ਲਾ ਕੇ ਇੰਨਾ ਵਕਤ ਜੇਲ੍ਹ 'ਚ ਰਿਹਾ, ਇਹਦਾ ਵੀ ਲੋਕ ਸਵਾਲ ਜ਼ਰੂਰ ਪੁੱਛਣਗੇ। ਸੋ ਭਾਈ ਅਮਰਤਪਾਲ ਸਿੰਘ ਦੀ ਧਿਰ ਦੇ ਵੱਲੋਂ ਜਿਸ ਤਰੀਕੇ ਨਾਲ ਆਪਦੀ ਸਰਗਰਮੀ ਤੇਜ਼ ਕੀਤੀ ਜਾ ਰਹੀ ਹੈ ਤੇ ਜਿਸ ਤਰੀਕੇ ਨਾਲ ਵਾਰਸ ਪੰਜਾਬ ਦੇ ਅਕਾਲੀ ਦਲ ਦਾ ਪੁਨਰ ਸਰਜੀਤ ਅਕਾਲੀ ਦਲ ਦੇ ਨਾਲ ਗੱਠਜੋੜ ਹੋਇਆ, ਅਗਾਂਹ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਵਾਲਾ ਅਕਾਲੀ ਦਲ ਮਾਨਦਾਰ, ਉਹਦੇ ਨਾਲ ਵੀ ਗੱਠਜੋੜ ਜਿਹੜਾ ਹੈਗਾ ਉਹ ਹੁੰਦਾ ਦਿਖ ਰਿਹਾ। ਕੁੱਲ ਮਿਲਾ ਕੇ ਬੜਾ ਚੰਗਾ ਮਾਹੌਲ ਸਿਆਸੀ ਖੇਤਰ ਵਿੱਚ ਬਣਦਾ ਲੋਕਾਂ ਨੂੰ ਦਿਖ ਰਿਹਾ। ਅਸੀਂ ਬੇਸ਼ੱਕ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਹਾਂ ਤੇ ਸਾਡੇ ਲਈ ਇਹ ਗੱਲਾਂ ਜਿਹੜੀਆਂ ਨੇ ਕਿਸੇ ਹੋਰ ਨਜ਼ਰੀਏ ਤੋਂ ਨੇ, ਪਰ ਗੱਲ ਤਾਂ ਸਾਰਿਆਂ ਦੀ ਕਰਨੀ ਬਣਦੀ ਹੈ ਕਿਉਂਕਿ ਸਾਡੇ ਜਿਹੜੇ ਭਰਾ ਦੂਰ ਦਰਾਡੇ ਤੋਂ ਸੁਣ ਰਹੇ ਹੁੰਦੇ ਨੇ
ਉਹ ਚਾਹੁੰਦੇ ਹੁੰਦੇ ਆ ਕਿ ਭਾਈ ਸਾਨੂੰ ਦੱਸੋ ਤਾਂ ਸਹੀ ਉੱਥੇ ਕੀ ਵਾਪਰ ਰਿਹਾ। ਸਾਡਾ ਜਿਹੜਾ ਆਪਦਾ ਨਜ਼ਰੀਆ ਉਹ ਜੋ ਮਰਜ਼ੀ ਹੈ, ਪਰ ਜਿਹੜੇ ਸਾਡੇ ਭਰਾ ਸਾਡੇ ਨੇੜੇ ਨੇ, ਜਿਨ੍ਹਾਂ ਦੇ ਖਿਆਲਾਤ ਸਾਡੇ ਨਾਲ ਮਿਲਦੇ ਜੁਲਦੇ ਨੇ, ਕਈ ਥਾਵਾਂ ਤੇ ਵਿਚਾਰਾਂ ਦਾ ਵਖਰੇਵਾਂ ਜਾਂ ਵਰਕਿੰਗ ਦਾ ਫਰਕ ਹੋਣਾ ਸੁਭਾਵਿਕ ਹੈ, ਕਿਉਂਕਿ ਰੱਬ ਨੇ ਨਾ ਸਾਰਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਬਣਾਈਆਂ, ਨਾ ਅਕਲਾਂ ਇੱਕੋ ਜਿਹੀਆਂ ਬਣਾਈਆਂ। ਉਸ ਤਰ੍ਹਾਂ ਦੇਖਿਆ ਜਾਵੇ ਤਾਂ ਬਾਦਲ ਦਲ ਨਾਲੋਂ ਟੁੱਟ ਕੇ ਪੁਨਰ ਸਰਜੀਤ ਅਕਾਲੀ ਦਲ ਬਣਾਉਣ ਵਾਲੇ, ਮਾਨ ਦਲ ਵਾਲੇ, ਤੇ ਇਹ ਜਿਹੜਾ ਹੈ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ, ਇਹ ਸਾਰੇ ਰਲ ਕੇ ਆਉਣ ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ, ਇਹਦੇ ਵਿੱਚ ਜਾਪਦਾ ਹੈ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਤੇ ਇੱਕ ਗੱਲ ਇੱਥੇ ਹੈ ਕਿ ਜਿਹੜਾ ਦਲ ਬਦਲੀਆਂ ਦਾ ਪ੍ਰੋਗਰਾਮ ਚੱਲਦਾ, ਤੁਸੀਂ ਦੇਖ ਰਹੇ ਹੋ, ਕਦੇ ਕੋਈ ਬੀਜੇਪੀ ਦੇ ਵਿੱਚ ਬਾਦਲ ਦਲ ਤੋਂ ਭੱਜ ਕੇ ਚਲੇ ਜਾਂਦਾ, ਆਮ ਆਦਮੀ ਪਾਰਟੀ ਵਾਲਿਆਂ ਦੇ ਤਾਂ ਐਮਪੀ ਸਾਰੇ ਭੱਜ ਗਏ। ਉਹਨੇ ਐਮਪੀ ਜਿਹੜੇ ਆ ਉਹ ਕਦੇ ਵੀ ਬੀਜੇਪੀ ਨੂੰ ਨਹੀਂ ਸੀ ਮਿਲਣੇ ਪੰਜਾਬ ਤੋਂ। ਗੱਲ ਇਹ ਆ ਕਿ ਪੰਜਾਬ ਦੇ ਜਿੰਨੇ ਐਮਐਲਏ ਹੁੰਦੇ ਆ ਉਹ ਕਿਸੇ ਐਮਪੀ ਨੂੰ ਬਣਾਉਂਦੇ ਆ, ਤੇ ਐਮਪੀ ਜਿਹੜੇ ਨੇ ਉਹ ਬਣੇ ਬਣਾਏ ਬੀਜੇਪੀ ਨੂੰ ਇੰਨੇ ਮਿਲ ਗਏ। ਹੁਣ ਇਹ ਵੀ ਰੌਲਾ ਪਿਆ ਹੋਇਆ ਵੀ ਹੋਰ ਜਿਹੜੇ ਬਹੁਤ ਸਾਰੇ ਐਮਐਲਏ ਆ ਉਹ ਵੀ ਚਾਹੁੰਦੇ ਆ ਕਿ ਬੀਜੇਪੀ ਜੁਆਇਨ ਕਰੀਏ। ਭਾਵੇਂ ਅੱਜ ਰੌਲਾ ਤਾਂ ਇਹ ਚੱਲ ਰਿਹਾ ਸੀਗਾ ਸਾਰੇ, ਇਹ ਬੀਜੇਪੀ ਜਿਹੜੀ ਆ ਉਹਨੇ ਉਹ ਜਿਹੜੇ 7 ਜਣੇ ਗਏ ਆ ਰਾਜ ਸਭਾ ਦੇ ਵਿੱਚ, ਰਾਘਵ ਚੱਡੇ ਹੋਣੀ, ਉਹਨਾਂ ਨੂੰ ਮੰਨ ਲਿਆ ਵਾ, ਉਹ ਬੀਜੇਪੀ ਦੇ ਐਮਐਲਏ ਐਮਪੀ ਬਣ ਗਏ ਆ ਰਾਜ ਸਭਾ ਦੇ। ਪਰ ਅੱਜ ਖਬਰ ਇਹ ਵੀ ਆ ਕਿ ਇਹਨੇ ਕੇਜਰੀਵਾਲ ਨੇ ਜਿਹੜਾ ਉੱਤੇ ਮੁਕੱਦਮਾ ਚੱਲਦਾ ਉਹਦੇ ਚ ਕਹਿਤਾ ਕਿ ਜੀ ਮੈਂ ਜੱਜ ਦੇ ਸਾਹਮਣੇ ਪੇਸ਼ ਨਹੀਂ ਹੋਣਾ, ਮੈਂ ਸੱਤਿਆਗ੍ਰਹਿ ਕਰੂੰਗਾ। ਸੱਚਾਈ ਇਹ ਆ ਕਿ ਉਹਨੇ ਮੁੱਖ ਖਬਰ ਆ ਜਿਹੜੀ ਕਿ ਤੇਰੇ ਬੰਦੇ ਭੱਜ ਗਏ, ਲੋਕ ਤੋਏ ਤੋਏ ਕਰਦੇ ਆ, ਕਿਸੇ ਨੂੰ ਵੀ ਕੋਈ ਇਸ ਗੱਲ ਨਾਲ ਮਤਲਬ ਨਹੀਂ ਹੈਗਾ ਕਿ ਇਹ ਬੰਦੇ ਕਿਉਂ ਚਲੇ ਗਏ। ਇਹਨਾਂ ਬੰਦਿਆਂ ਦਾ ਪੰਜਾਬ ਨਾਲ ਕੋਈ ਨਾ ਲਿੰਕ ਸੀ ਤੇ ਨਾ ਕੋਈ ਲਿੰਕ ਹੈ। ਇਹ ਲੋਕ ਸਿੱਧੇ ਤੌਰ ਤੇ ਵਪਾਰੀ ਬੰਦੇ ਸੀ, ਟਿਕਟਾਂ ਖਰੀਦੀਆਂ ਤੇ ਆਪਦਾ ਇਹਨਾਂ ਨੇ ਨਜ਼ਾਰੇ ਲਏ ਨੇ। ਤੇ ਇਹਨਾਂ ਦੇ ਬਾਰੇ ਹੁਣ ਹਰ ਪਲ ਨਵੀਂ ਖਬਰ ਆ ਰਹੀ ਆ ਕਿ ਕੇਜਰੀਵਾਲ ਨੂੰ ਪਹਿਲਾਂ ਹੀ ਪਤਾ ਸੀ। ਖੈਰ, ਆਮ ਆਦਮੀ ਪਾਰਟੀ ਨਾਲ ਜਾਂ ਕੇਜਰੀਵਾਲ ਨਾਲ ਜੋ ਭਾਣਾ ਵਾਪਰਿਆ, ਇਹਦਾ ਲੋਕਾਂ ਨੂੰ ਚੰਗਾ ਹੀ ਲੱਗਿਆ ਵੀ ਇਹਨਾਂ ਦੇ ਨਾਲ ਇਹੀ ਹੋਣੀ ਚਾਹੀਦੀ ਹੈ। ਆ ਹੁਣ ਇੱਕ ਖਬਰ ਮੇਰੇ ਸਾਹਮਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਇੱਕ ਅਕਾਲੀ ਆ ਕੋਈ ਸਰਾਉਂ ਕਰਕੇ, ਉਹ ਬੀਜੇਪੀ 'ਚ ਸ਼ਾਮਲ ਹੋਇਆ। ਸੋ ਇਹ ਜਿਹੜੇ ਲੋਕ ਨੇ ਬੀਜੇਪੀ ਵੱਲ ਭੱਜ ਭੱਜ ਕੇ ਜਾ ਰਹੇ, ਉਸ ਬੀਜੇਪੀ ਨੂੰ ਮਜ਼ਬੂਤ ਕਰ ਰਹੇ ਨੇ ਜਿਹੜੀ ਪੰਜਾਬ ਦੀ ਜਾਂ ਪੰਥ ਦੀ ਕਾਂਗਰਸ ਜਿੰਨੀ ਹੋਈ ਦੁਸ਼ਮਣ ਹੈ। ਤੇ ਕੀ ਕੀਤਾ ਜਾਵੇ? ਸਾਨੂੰ ਤਾਂ ਉਹਨਾਂ ਲੋਕਾਂ ਦੀ ਲੋੜ ਆ ਜਿਹੜੇ ਪੰਜਾਬ ਦੀ ਬੋਲੀ, ਪੰਜਾਬ ਦੇ ਧਰਮ ਤੇ ਪੰਜਾਬ ਦੇ ਸੱਭਿਆਚਾਰ ਦੀ ਰਾਖੀ ਕਰਨ। ਆ ਸਾਡੇ ਸਾਹਮਣੇ ਆ ਮਰਾਠੀ, ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ ਆਟੋ ਤੇ ਟੈਕਸੀ ਡਰਾਈਵਰਾਂ ਲਈ ਉੱਥੇ ਮਰਾਠੀ ਬੋਲੀ ਲਾਜ਼ਮੀ ਕੀਤੀ ਗਈ ਹੈ। ਜਿਵੇਂ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਹਰੇਕ ਨੂੰ ਪੰਜਾਬੀ, ਤੇ ਉੱਥੇ ਸੰਜੇ ਨਿਰੂਪਮ ਸ਼ਿਵ ਸੈਨਾ ਦਾ ਆਗੂ ਆ, ਉਹਨੇ ਕਿਹਾ ਵੀ ਚਲੋ 1 ਸਾਲ ਹੋਰ ਦੇ ਦਿੰਦੇ ਆ, ਸਾਰੇ ਜਿਹੜੇ ਇੱਥੇ ਜਿਨ੍ਹਾਂ ਨੇ ਆਟੋ ਜਾਂ ਟੈਕਸੀ ਚਲਾਉਣੀ ਆ ਉਹਨਾਂ ਨੂੰ ਮਰਾਠੀ ਸਿੱਖਣੀ ਪਊ। ਇਹੋ ਜਿਹੇ ਬੰਦੇ, ਇਹੋ ਜਿਹੇ ਆਗੂ ਸਾਨੂੰ ਪੰਜਾਬ ਨੂੰ ਚਾਹੀਦੇ, ਜਿਹੜੇ ਕਹਿਣ ਕਿ ਜੇ ਪੰਜਾਬ 'ਚ ਰਹਿਣਾ ਭਾਈ ਪੰਜਾਬੀ ਸਿੱਖਣੀ ਪਊ, ਕਿਉਂਕਿ ਪੰਜਾਬੀ ਬੋਲੀ ਨੂੰ, ਸਿੱਖ ਸੱਭਿਆਚਾਰ ਨੂੰ ਬਹੁਤ ਭਾਰੀ ਜਿਹੜਾ ਖਤਰਾ ਉਹ ਦਿਨੋਂ ਦਿਨ ਵੱਧ ਰਿਹਾ ਹੈ। ਖੈਰ, ਹੁਣ ਆ ਜਾਂਦੀ ਆ ਗੱਲ ਕਿ ਅੱਜ ਇੱਕ ਬੜੇ ਮਾਹਿਰ ਬੰਦੇ ਦੀ ਗੱਲ ਸਾਹਮਣੇ ਆਈ ਆ ਕਿ ਇਸ ਵਾਰ ਫੇਰ ਭਾਖੜਾ ਡੈਮ ਤੋਂ ਉਵੇਂ ਹੀ ਪਿਛਲੇ ਸਾਲ ਵਾਂਗ ਬਹੁਤ ਭਾਰੀ ਪਾਣੀ ਜਿਹੜਾ ਹੈਗਾ ਉਹ ਆ ਸਕਦਾ, ਹੜ੍ਹ ਆ ਸਕਦਾ। ਤੇ ਇਸ ਵਾਰ ਵੀ ਪੰਜਾਬ ਸਰਕਾਰ ਦੀ ਕੋਈ ਤਿਆਰੀ ਨਹੀਂ। ਇਸ ਮਾਹੌਲ ਦੇ ਵਿੱਚ ਗੱਲ ਇਹ ਵੀ ਸਾਹਮਣੇ ਆ ਰਹੀ ਆ ਕਿ ਭਾਖੜਾ ਡੈਮ ਦੀ ਮਨਿਆਦ ਆ ਜਿਹੜੀ ਉਹ 10 ਸਾਲ ਪਹਿਲਾਂ ਮੁੱਕ ਚੁੱਕੀ ਆ, ਤੇ ਇਹ ਭਾਖੜਾ ਡੈਮ ਜਦੋਂ ਮਰਜੀ ਪੰਜਾਬ ਨੂੰ ਤੇ ਪੱਛਮੀ ਪੰਜਾਬ ਜਿਹੜਾ ਪਾਕਿਸਤਾਨ ਆ, ਪਿੱਛੇ ਦੇ ਜਿਹੜਾ ਇੱਕ ਇੱਥੋਂ ਦਾ ਜੰਮੂ ਕਸ਼ਮੀਰ ਚੋਂ ਰਿਟਾਇਰ ਹੋਇਆ ਫੌਜੀ ਅਧਿਕਾਰੀ, ਉਹਨੇ ਇਹ ਗੱਲ ਕਹੀ ਵੀ ਸੀ ਕਿ ਪਾਕਿਸਤਾਨ ਦੇ ਖਿਲਾਫ ਅਸੀਂ ਵਾਟਰ ਬੰਬ ਦੇ ਰੂਪ 'ਚ ਇਹਨੂੰ ਵਰਤਾਂਗੇ, ਪਰ ਉਧਰ ਪਤਾ ਨਹੀਂ ਵਰਤਿਆ ਜਾਵੇ ਕਿ ਨਾ। ਪਰ ਭਾਖੜਾ ਡੈਮ ਪੰਜਾਬ ਨੂੰ ਉਜਾੜਨ ਲਈ ਅਗਲੇ ਮਿੰਟ 'ਚ ਦੀ ਲੱਖਾਂ ਲੋਕਾਂ ਦੀ ਤਬਾਹੀ ਹੋਣੀ ਹੈ। ਸੋ ਸਾਡੀ ਕੌਮ ਨੂੰ ਇਸ ਬਾਰੇ ਦੁਨੀਆ ਭਰ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਕਿ ਪੰਜਾਬ ਦੇ ਬਿਲਕੁਲ ਸਿਰ ਦੇ ਉੱਤੇ ਬਣਿਆ ਹੋਇਆ ਭਾਖੜਾ ਡੈਮ, ਜਿਹਦਾ ਪੰਜਾਬ ਨੂੰ ਪੂਰਾ ਲਾਹਾ ਕਦੇ ਮਿਲਿਆ ਹੀ ਨਹੀਂ,
ਉਲਟਾ ਗੈਰ ਰਾਪੇਰੀਅਨ ਰਾਜਾਂ ਨੂੰ ਪਾਣੀ ਧੜਾ ਧੜ ਦਿੱਤਾ ਜਾ ਰਿਹਾ ਸਾਡਾ ਹੋ ਕੇ। ਇਸ ਗੱਲ ਦੇ ਉਲਟ ਹੁਣ ਸਾਨੂੰ ਖਤਰਾ ਕਿ ਇੱਥੇ ਇਹ ਕਿਸੇ ਵੇਲੇ ਵੀ ਇਹਨੂੰ ਵਰਤ ਕੇ ਸਾਡੇ ਪੰਜਾਬ ਦਾ ਨੁਕਸਾਨ, ਲੋਕਾਂ ਦਾ ਨੁਕਸਾਨ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਇਸ ਦਰਮਿਆਨ ਪੰਜਾਬ ਦੇ ਵਿੱਚ ਬੋਲੀ, ਧਰਮ ਤੇ ਸੱਭਿਆਚਾਰ ਦੀ ਰਾਖੀ ਦੇ ਮੁੱਦੇ ਉੱਤੇ ਜਿਹੜੇ ਲੋਕ ਸਰਗਰਮੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਪੰਜਾਬ ਦਾ ਕਾਮਰੇਡ ਲਾਣਾ। ਪਿਛਲੇ ਦਿਨੀ ਬਠਿੰਡੇ ਦੇ ਵਿੱਚ ਉੱਥੇ ਜਿਹੜਾ ਪਾਣੀ ਆ ਉਹ ਗੰਦਾ ਕਰਨ ਸਮੇਤ ਹੋਰ ਬਹੁਤ ਸਾਰੀਆਂ ਮਾੜੀਆਂ ਕਰਤੂਤਾਂ ਕਰਨ ਵਾਲੇ ਗੈਰ ਪੰਜਾਬੀ ਲੋਕਾਂ ਦਾ ਇੱਕ ਬਹੁਤ ਵੱਡਾ 500-700 ਝੌਂਪੜੀਆਂ ਦਾ ਉੱਥੇ ਲੋਕਾਂ ਨੇ ਰੌਲਾ ਪਾਇਆ, ਉਹ ਪ੍ਰਸ਼ਾਸਨ ਨੇ ਚੁਕਵਾਤਾ। ਉੱਥੇ ਲੋਕ ਉਹ ਸਰੇਆਮ ਰੌਲਾ ਪਾਉਂਦੇ ਫਿਰਦੇ ਸੀ। ਬਾਦਲ ਸਾਹਿਬ ਨੇ ਸਾਨੂੰ ਬਾਦਲ ਨੇ ਸਾਨੂੰ ਇਹ ਬਣਾ ਕੇ ਦਿੱਤੇ ਆ ਸਾਰੇ ਜਿਹੜੇ ਕਾਰਡ ਵਗੈਰਾ ਨੇ, ਪਰ ਉੱਥੇ ਕਾਮਰੇਡ ਲਾਣਾ ਪਹੁੰਚ ਗਿਆ, ਉਹ ਉਹਨਾਂ ਦੀ ਬੜੀ ਹਮਾਇਤ ਕਰ ਰਿਹਾ। ਜਦੋਂ ਵੀ ਪੰਜਾਬ ਦੀ ਬੋਲੀ, ਧਰਮ ਤੇ ਸੱਭਿਆਚਾਰ ਦੀ ਕੋਈ ਗੱਲ ਚੱਲਦੀ ਆ ਤਾਂ ਇਹ ਜਿਹੜੇ ਪੰਜਾਬ ਦੇ ਗੰਦੇ ਕਾਮਰੇਡ ਨੇ, ਨੀਚ, ਇਹ ਜ਼ਰੂਰ ਪਹੁੰਚ ਜਾਂਦੇ ਨੇ ਉੱਥੇ। ਸੋ ਬਠਿੰਡੇ ਦੇ ਵਿੱਚ ਇਹਨਾਂ ਨੇ ਫੇਰ ਉਹੀ ਕਰਤੂਤ ਕੀਤੀ ਆ ਜਿਹੜੀ ਇਹਨਾਂ ਨੇ ਪਹਿਲਾਂ ਸਦਾ ਹੀ ਕਰਨੀ ਹੁੰਦੀ ਆ। ਖਾੜਕੂ ਸੰਘਰਸ਼ ਦੌਰਾਨ ਵੀ ਇਹਨਾਂ ਚੋਂ ਕਈਆਂ ਨੂੰ ਇਸੇ ਕਰਕੇ ਠੋਕਿਆ ਗਿਆ ਸੀ ਕਿਉਂਕਿ ਇਹ ਲੋਕ ਉਸ ਮੌਕੇ ਵੀ ਪੰਜਾਬ ਦੇ ਹੀ ਲੜਨ ਵਾਲੇ ਸਿੰਘਾਂ ਦੇ ਖਿਲਾਫ ਡਟੇ ਹੋਏ ਸੀ। ਖੈਰ ਪਿਛਲੇ ਦਿਨੀ ਜਿਹੜਾ ਦਰਿਆਈ ਮਾਫ ਕਰਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਮੁਤਲਕ ਕਾਨੂੰਨ ਬਣਾਇਆ ਗਿਆ, ਉਹਦੇ ਬਾਰੇ ਪਲ ਪਲ ਨਵੀਂ ਤੋਂ ਨਵੀਂ ਨਾਵਾਚਕ ਖਬਰ ਆ ਰਹੀ ਆ ਕਿ ਆਮ ਲੋਕਾਂ ਨੂੰ ਇਸ ਕਾਨੂੰਨ ਦੇ ਘੇਰੇ ਵਿੱਚ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋ ਸਕਦੀਆਂ ਨੇ। ਜਾਣੀ ਕਿ ਜਿਹਨੇ ਬੇਅਦਬੀ ਕਰਨ ਦਾ ਜਾਂ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨ ਦਾ ਮਿਥਿਆ ਹੋਏ ਉਹਨੂੰ ਤਾਂ ਇਹਦਾ ਕੀ ਫਰਕ ਪੈਣਾ, ਕਿਉਂਕਿ ਜਦੋਂ ਉਹਨੇ ਕਰਤੂਤ ਕਰਨੀ ਮਿਥ ਲਈ, ਜਿਸ ਸਿਸਟਮ ਨੇ ਉਹ ਜਿਵੇਂ ਕੋਈ ਬੰਦਾ ਕਤਲ ਕਰਨ ਤੁਰਦਾ ਤਾਂ ਉਹਨੂੰ ਪਤਾ ਹੀ ਹੁੰਦਾ ਵੀ 302 ਲੱਗੂ। ਪਰ ਇਹਦੀਆਂ ਬਹੁਤ ਸਾਰੀਆਂ ਧਾਰਾਵਾਂ ਜਾਂ ਇਸ ਕਾਨੂੰਨ ਦੀ ਬਹੁਤ ਸਾਰੀ ਬਣਤਰ ਜਿਹੜੀ ਆ ਉਹ ਇਸ ਤਰੀਕੇ ਦੀ ਆ ਜਿਹਦੇ ਵਿੱਚ ਗ੍ਰੰਥੀ ਜਾਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਸ਼ਰਧਾਲੂ ਕੋਈ ਵੀਰ ਐਵੇਂ ਰਗੜਿਆ ਜਾ ਸਕਦਾ। ਇਸ ਗੱਲ ਦੇ ਮੁਤਲਕ ਜਿਉਂ-ਜਿਉਂ ਲੋਕਾਂ ਦੇ ਵਿੱਚ ਚਰਚਾ ਫੈਲ ਰਹੀ ਆ ਤਾਂ ਇਸ ਕਾਨੂੰਨ ਦੇ ਬਾਰੇ ਲੋਕਾਂ ਦੇ ਵਿੱਚ ਗੱਲ ਇਹ ਚੱਲ ਰਹੀ ਆ ਕਿ ਵੱਧ ਤੋਂ ਵੱਧ ਇਸ ਕਾਨੂੰਨ ਨੂੰ ਪੰਜਾਬੀ ਚ ਕਰਾ ਕੇ ਲੋਕਾਂ ਚ ਲਿਜਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਮਝ ਲੱਗ ਸਕੇ ਕਿ ਅਸੀਂ ਕਿਤੇ ਐਵੇਂ ਨਾ ਰਗੜੇ ਜਾਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਕਿਤੇ ਐਵੇਂ ਕੋਈ ਤਿਰਸਕਾਰ ਕਰ ਰਹੇ ਆ ਜੀ, ਇਹ ਤਾਂ ਗਲਤ ਹੋ ਗਿਆ, ਬੇਅਦਬੀ ਕਰਤੀ, ਕੋਈ ਇਹੋ ਜਿਹਾ ਦੋਸ਼ ਨਾ ਲਵਾ ਕੇ ਬਹਿ ਜੀ। ਕਿਸੇ ਸਿੱਖ ਉੱਤੇ ਨਸ਼ਿਆਂ ਦਾ, ਕਤਲਾਂ ਦਾ ਝੂਠਾ ਮੁਕੱਦਮਾ ਪੈ ਜੇ ਉਹ ਹੋਰ ਗੱਲ ਹੁੰਦੀ ਹੈ, ਪਰ ਕਿਸੇ ਸਿੱਖ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁਤਲਕ ਕੇਸ ਬਣ ਜੇ, ਝੂਠਾ ਕੇਸ ਬਣ ਜੇ, ਉਹਦੀ ਭਾਵਨਾ ਹੋਵੇ ਨਾ, ਕੋਈ ਇਹੋ ਜਿਹੀ ਗੱਲ ਹੋ ਜਾਵੇ, ਉਹ ਬਹੁਤ ਜ਼ਿਆਦਾ ਮਾੜੀ ਗੱਲ ਹੋਊ। ਇਸ ਲਈ ਜਿਹੜਾ ਨਵਾਂ ਕਾਨੂੰਨ ਆ ਇਹਦੇ ਬਾਰੇ ਪਲ ਪਲ ਨਵੀਂ ਚਰਚਾ ਹੋ ਰਹੀ ਆ ਤੇ ਜਿਹੜੇ ਬੰਦੇ ਸਮਾਣੇ ਮੋਰਚੇ ਵਾਲੇ ਜਾਂ ਹੋਰ ਭਗਵੰਤ ਮਾਨ ਜਿੰਦਾਬਾਦ ਕਹਿਣ ਲੱਗੇ ਹੋਏ ਨੇ ਉਹਨਾਂ ਨੂੰ ਅਜੇ ਵੀ ਨਹੀਂ ਸਮਝ ਲੱਗ ਰਹੀ ਕਿ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਨੇ ਉਹ ਵੀ ਪੰਥ ਦਾ ਦਰਦ ਰੱਖਦੇ ਨੇ, ਕੌਮ ਦਾ ਭਵਿੱਖ ਉਹਨਾਂ ਨੂੰ ਵੀ ਚਿੰਤਾ ਚ, ਕਿਉਂਕਿ ਉਹ ਹੰਢਾ ਚੁੱਕੀ ਆ ਕੌਮ। ਮਾਸਟਰ ਤਾਰਾ ਸਿੰਘ ਹੁਣੀ 1947 ਮੌਕੇ ਜਦੋਂ ਬਾਹਮਣਾਂ ਦੇ ਜਾਂ ਹਿੰਦੂਆਂ ਦੇ ਯਕੀਨ ਕਰਕੇ ਉਹ ਬਾਅਦ ਚ ਕਹਿੰਦੇ ਰਹੇ ਕਿੰਨਾ ਟਾਈਮ ਵੀ ਜੀ ਬਹੁਤ, ਅੱਜ ਵੀ ਕੀ ਕਹਿੰਦੇ ਆ ਵੀ ਬੜਾ ਵਧੀਆ ਫੈਸਲਾ, ਉਹ ਵਧੀਆ ਸਾਬਤ ਹੋਇਆ। 1966 ਚ ਪੰਜਾਬੀ ਸੂਬਾ ਬਣਨ ਮੌਕੇ ਫਤਿਹ ਸਿੰਘ ਸਾਧ ਕਹਿੰਦਾ ਸੀ ਬਹੁਤ ਵਧੀਆ ਫੈਸਲਾ ਹੋਇਆ, ਉਹ ਵਧੀਆ ਨਿਕਲਿਆ। ਤੇ 1985 ਚ ਲੌਂਗੋਵਾਲ ਨਾਲ ਜਦੋਂ ਰਜੀਵ ਦਾ ਸਮਝੌਤਾ ਹੋਇਆ ਉਹਦੇ ਬਾਰੇ ਵੀ ਅਕਾਲੀ ਲਾਣਾ ਕਹਿੰਦਾ ਸੀ ਜੀ ਬਹੁਤ ਵਧੀਆ ਸਮਝੌਤਾ, ਉਹ ਵਧੀਆ ਸੀਗਾ। ਇਵੇਂ ਹੀ ਇਹ ਕਾਨੂੰਨ ਆ ਜਿਹਦੇ ਬਾਰੇ ਸਮਾਣੇ ਮੋਰਚੇ ਵਾਲੇ ਕਹਿ ਰਹੇ ਨੇ ਕਿ ਬਹੁਤ ਵਧੀਆ, ਪਰ ਸਮਾਂ ਆਊਗਾ ਜਦੋਂ ਸਾਰੀ ਕੌਮ ਕਹੂਗੀ ਵੀ ਸਾਨੂੰ ਇਹਨਾਂ ਗੱਲਾਂ ਦਾ ਅਸੀਂ ਉਦੋਂ ਧਿਆਨ ਹੀ ਨਹੀਂ ਦਿੱਤਾ, ਇਹ ਧਿਆਨ ਸਾਨੂੰ ਦੇਣਾ ਚਾਹੀਦਾ ਸੀ, ਸਾਤੋਂ ਗਲਤੀ ਹੋ ਗਈ। ਖੈਰ ਪਿਛਲੇ ਦਿਨੀ ਆਰਪੀ ਸਿੰਘ ਬੀਜੇਪੀ ਦੇ ਇੱਕ ਲੀਡਰ ਦੀ ਕਰਤੂਤ ਸਾਹਮਣੇ ਆਈ ਆ ਜਿਹਨੇ ਬੜਾ ਠੋਕ ਵਜਾ ਕੇ ਕਿਹਾ ਕਿ ਜੀ ਜੇਕਰ ਜਿਹੜੇ ਬੰਦੀ ਸਿੰਘ ਨੇ ਉਹ ਮਾਫੀ ਮੰਗ ਲੈਣ ਫਿਰ ਇਹਨਾਂ ਦੀ ਰਿਹਾਈ ਤੇ ਵਿਚਾਰ ਕੀਤਾ ਜਾ ਸਕਦਾ।
ਹੁਣ ਇਹ ਬੀਜੇਪੀ ਚ ਆ ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਸਾਵਰਕਰ ਵਰਗਿਆਂ ਜਿਨ੍ਹਾਂ ਦਾ ਮਾਫੀਆਂ ਮੰਗਣ ਦਾ ਕੰਮ। ਹੁਣ ਇਹਨੂੰ ਇਹ ਨਹੀਂ ਪਤਾ ਵੀ ਸਿੱਖ ਕੌਮ ਦੇ ਵਿੱਚ ਉਹ ਬੰਦੇ ਮਰ ਜਾਣਗੇ, ਜਿਵੇਂ ਕਹੀਦਾ ਨਾ ਕਿ ਮੁਝੇ ਡੂਬਨੇ ਸੇ ਤੂੰ ਬਚਾ ਲੇਗਾ, ਮੁਝੇ ਯਕੀਨ ਹੈ ਮਗਰ ਤੇਰਾ ਜੇ ਬਚਾਨਾ ਮੁਝੇ ਮਾਰ ਡਾਲੇਗਾ। ਆਰਪੀ ਸਿੰਘ ਵਰਗੇ ਬੰਦਿਆਂ ਨੂੰ ਕੀ ਪਤਾ ਕਿ ਕੌਮ ਦਾ ਇਤਿਹਾਸ, ਕੌਮ ਦੀ ਅਣਖ ਕੀ ਮੰਗ ਕਰਦੀ ਹੈ। ਇਹ ਦਿੱਲੀ 'ਚ ਬੈਠੇ ਨੇ ਤੇ ਇਹਨਾਂ ਲੋਕਾਂ ਨੂੰ ਭੋਰਾ ਸ਼ਰਮ ਨਹੀਂ ਕਿ ਤੁਹਾਡੇ ਉੱਤੇ ਤੁਹਾਡੀਆਂ ਕਰਤੂਤਾਂ ਕਰਕੇ, ਤੁਹਾਡੇ ਬਣਾਏ ਹੋਏ ਮਾਹੌਲ ਕਰਕੇ ਜਦੋਂ ਜ਼ੁਲਮ ਹੋਇਆ ਤਾਂ ਅਸੀਂ ਪੰਜਾਬ ਦੇ ਵਿੱਚ ਹਰੇਕ ਘਰ ਦੇ ਵਿੱਚ ਦੁੱਖ ਮੰਨਿਆ। ਇੱਕ ਵਾਰੀ ਇਹਨਾਂ ਨਵੰਬਰ 84 ਦੇ ਕਤਲੇਆਮ ਦੇ ਸੰਬੰਧ 'ਚ ਲੁਧਿਆਣੇ ਦੁੱਗਰੀ ਦੇ ਵਿੱਚ ਅਸੀਂ ਪ੍ਰੋਗਰਾਮ ਰੱਖ ਕੇ ਬਹਿ ਗਏ। ਸਾਨੂੰ ਤਾਂ ਇਹ ਵੀ ਇੱਥੇ ਤਾਂ ਸਾਰੇ ਵੱਸਦੇ ਹੀ ਉਹ ਨੇ ਜਿਹੜੇ ਇਸ ਕਤਲੇਆਮ ਦਾ ਸ਼ਿਕਾਰ ਨੇ, ਪਰ ਅਸੀਂ 50 ਤੋਂ ਵੀ ਘੱਟ ਹੀ ਉੱਥੇ ਜਿਹੜੇ ਆਲੇ ਦੁਆਲੇ ਮਿੱਤਰ ਪਿਆਰੇ ਸੀ, ਅਸੀਂ ਉੱਥੇ ਆਪਦਾ ਪ੍ਰੋਗਰਾਮ ਕੀਤਾ ਤੇ ਬਾਹਰ ਨਿਕਲੇ ਜਦੋਂ, ਤੇ ਬੜਾ ਮਨ ਤੇ ਇਸ ਗੱਲ ਦਾ ਰੋਸ ਵੀ ਆ ਮਹੱਲੇ ਵਾਲੇ ਮਰੇ ਹੋਏ ਨੇ, ਇਹ ਆਏ ਨਹੀਂ। ਸਾਡੇ ਰਣਜੀਤ ਸਿੰਘ ਖਾਂਟ ਹੁੰਦਾ ਸੀ ਮੇਰਾ ਮਿੱਤਰ, ਉਹ ਥੋੜਾ ਜਿਹਾ ਖੁੱਲੇ ਸੁਭਾਅ ਦਾ ਸੀ। ਉਹ ਦੁਕਾਨ ਤੇ 15-20 ਜਾਣੇ ਇਹ ਸ਼ਹਿਰੀ ਸਿੱਖ ਉੱਤੇ ਆਪਸ ਵਿੱਚ ਹੀ ਹਾਸਾ ਮਖੌਲ ਕਰਨ ਲੱਗੇ ਹੋਏ, ਤੇ ਸਾਡਾ ਗੱਡੀ ਦਾ ਡਰਾਈਵਰ ਕਿਤੇ ਚਲੇ ਗਿਆ ਸੀ, ਉਹਨੂੰ ਉਡੀਕ ਰਹੇ ਸੀਗੇ ਵੀ ਤੁਰਨਾ ਤੇ ਪ੍ਰੋਗਰਾਮ ਤਾਂ ਮੁੱਕ ਗਿਆ। ਉਹਨੇ ਉਹਨਾਂ ਨੂੰ ਜਾ ਘੇਰਿਆ ਮੁੰਡਿਆਂ ਨੂੰ, ਉਹ ਕਹਿੰਦਾ ਯਾਰ ਤੁਸੀਂ ਸਾਰੇ ਇਸ ਮਹੱਲੇ ਦੇ ਹੋ? ਕਹਿੰਦੇ ਹਾਂਜੀ। ਕਹਿੰਦਾ ਵੀ ਇੱਥੇ ਤੁਸੀਂ ਬਹੁਤੇ ਜ਼ਿਆਦਾ ਦਿੱਲੀ ਜਿਹੜਾ ਕਤਲੇਆਮ ਹੋਇਆ ਉਹੀ ਹੋਣਗੇ? ਕਹਿੰਦਾ ਹਾਂਜੀ ਬਹੁਤੇ ਉਹੀ ਨੇ, ਥੋੜੇ ਬਹੁਤੇ ਪਰਿਵਾਰ ਇਸ ਮਹੱਲੇ 'ਚ ਦੂਜੇ ਨੇ। ਉਹ ਕਹਿੰਦਾ ਵੀ ਯਾਰ ਤੁਸੀਂ ਇੱਥੇ ਪ੍ਰੋਗਰਾਮ ਸੀ, ਤੁਸੀਂ ਆਏ ਕਾਹਤੋਂ ਨਹੀਂ? ਕਹਿੰਦਾ ਉਹ ਚੂੰ ਚਾਂ ਜੀ ਕਰੀ ਜਾਣ, ਗੱਲ ਦਾ ਕੋਈ ਜਵਾਬ ਨਾ ਬਣੇ। ਕਹਿੰਦਾ ਚਲੋ ਛੱਡੋ, ਬਈ ਤੁਸੀਂ ਐਂ ਦੱਸੋ ਵੀ 1984 ਚ ਜੋ ਤੁਹਾਡੇ ਨਾਲ ਉੱਥੇ ਵਾਪਰੀ ਉਹ ਤਾਂ ਵਾਪਰੀ, ਉਦੋਂ ਬਾਅਦ ਵਿੱਚ ਤੁਹਾਡੇ ਵਿੱਚੋਂ ਕਿੰਨੇ ਕੁ ਮੁੰਡੇ ਆ ਜਿਨ੍ਹਾਂ ਨੇ ਖਾੜਕੂ ਸੰਘਰਸ਼ ਵਿੱਚ ਯੋਗਦਾਨ ਪਾਇਆ, ਬਦਲੇ ਲੈ? ਉਹ ਚੁੱਪ ਜੇ ਕਰ ਗਏ। ਤੇ ਰਣਜੀਤ ਸਿੰਘ ਖਾਂਟ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸ਼ਰਮ ਨਾਲ ਡੁੱਬ ਕੇ ਮਰ ਜਾਓ, ਤੁਸੀਂ ਕੀ ਬਣਨਾ ਸੀ? ਸਾਡੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੇ ਤੁਹਾਡੀਆਂ ਬੇਅਦਬੀਆਂ, ਤੁਹਾਡੇ ਨਾਲ ਵਧੀਕੀਆਂ ਤੋਂ ਬਾਅਦ ਵਿੱਚ ਹਥਿਆਰ ਚੱਕ ਲਏ, ਤੇ ਉਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਇਹਨਾਂ ਪੇਂਡੂਆਂ ਨੂੰ ਅਕਲ ਨਹੀਂ, ਉਹਨਾਂ ਨੇ ਠੋਕਣ ਲੱਗਿਆ, ਦਿੱਲੀ 'ਚ ਤੁਹਾਡੇ ਬਦਲੇ ਲੈਣ ਲੱਗਿਆ ਕਦਾ ਹੀ ਕਰਤੀ, ਤੇ ਤੁਸੀਂ ਤੁਹਾਡੇ ਤੋਂ ਕੀ ਆਸ ਰੱਖੀ ਹੈ? ਤੁਸੀਂ ਆਪਦੇ ਆ ਨਾਲ ਮਹੱਲੇ ਦਾ ਗੁਰਦੁਆਰਾ ਇੱਥੇ ਮੱਥਾ ਟੇਕਣ ਤਾਂ ਆ ਨਹੀਂ ਸਕੇ ਹੈਗੇ ਵੀ ਸਾਡੇ ਨਾਲ ਦੇ ਸਾਡੇ ਉੱਤੇ ਹੋਏ ਜ਼ੁਲਮ ਦੀ ਗੱਲ ਕਰਨ ਵਾਲੇ ਇੱਥੇ ਬੰਦਿਆਂ ਦੀ ਕੋਈ ਗੱਲ ਹੈ? ਸੋ ਇਹ ਲੋਕ ਜਿਹੜੇ ਆਰਪੀ ਸਿੰਘ ਵਰਗੇ ਦਿੱਲੀ 'ਚ ਬੀਜੇਪੀ ਦੀ ਬੋਲੀ ਬੋਲਦੇ ਹੈ, ਇਹ ਸਾਰੇ ਦੇ ਸਾਰੇ ਲੋਕ ਹਕੂਮਤ ਦੇ ਹੱਥ ਠੋਕੇ ਹੈ। ਇਹਨਾਂ ਨੂੰ ਕੌਮ ਦਾ ਇਤਿਹਾਸ ਜਾਂ ਅਣਖ ਨਾਲ ਕੋਈ ਮਤਲਬ ਨਹੀਂ। ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਵੀ ਜਿਹਨਾਂ ਸਿੰਘਾਂ ਨੂੰ, ਜੁਝਾਰੂ ਸਿੰਘਾਂ ਨੂੰ, ਬੰਦੀ ਸਿੰਘਾਂ ਨੂੰ ਤੂੰ ਕਹਿੰਦਾ ਮਾਫੀ ਮੰਗ ਲੈਣ, ਉਹ ਕਾਹਦੇ ਕਰਕੇ? ਜੂਨ 84 ਤੇ ਨਵੰਬਰ 84 ਦੇ ਐਵਜ ਵਿੱਚ ਹੀ ਬਦਲੇ ਵਿੱਚ ਹੀ ਉਹਨਾਂ ਨੇ ਹਥਿਆਰ ਚੱਕੇ, ਤੇ ਨਵੰਬਰ 84 ਜਿਹੜੀ ਆ ਉਹ ਤੁਹਾਡੇ ਵਰਗਿਆਂ ਦਾ, ਇਹਨਾਂ ਕੋਲ ਉੱਥੇ 35-35 50-50 ਹਜ਼ਾਰ ਦੇ ਟੈਲੀਵਿਜ਼ਨ ਤਾਂ ਸੀਗੇ, ਪਰ 5000 ਦੀ 500 ਦੀ ਕੁੱਤੇ ਤੇ ਸੋਟੀ ਮਾਰਨ ਵਾਲੀ ਵੀ ਨਹੀਂ ਸੀ ਰੱਖੀ ਹੋਈ ਇਹਨਾਂ ਨਾ। ਉੱਥੇ ਇੱਥੇ ਪਿੱਛੇ ਜੇ ਅਸੀਂ ਮੈਂ ਨਨਕਾਣਾ ਸਾਹਿਬ ਦੇ ਯਾਤਰਾ ਲਈ ਗਿਆ ਤਾਂ ਸਾਡੇ ਡੱਬੇ ਦੇ ਵਿੱਚ ਸ਼ਹਿਰੀ ਸਿੱਖ ਦਿੱਲੀ ਦੇ, ਉਹਨਾਂ ਦੀਆਂ 2 ਬੱਚੀਆਂ ਤੇ ਆਪ ਉਹ ਮੀਆਂ ਬੀਵੀ, ਉਹ ਬੜਾ ਪਿੱਟਦੇ ਫਿਰਨ ਵੀ ਸਾਨੂੰ ਕੋਈ ਬਿਠਾਉਂਦਾ ਨਹੀਂ, ਸਾਨੂੰ ਦਿੱਲੀ ਵਾਲਿਆਂ ਨੂੰ ਕੋਈ ਪਸੰਦ ਨਹੀਂ ਕਰਦਾ ਜੇ ਉਹ। ਅਸੀਂ ਉਹਨਾਂ ਨੂੰ ਬਿਠਾ ਲਿਆ ਕੋਲੇ, ਉਹ ਫਿਰ ਵੀ ਬੁੜਬੁੜ ਜੇ ਕਰੀ ਜਾਣ। ਆਖਰ ਮੇਰੇ ਨਾਲ ਸਿੰਘ ਸੀਗਾ ਗੁਰਦੇਵ ਸਿੰਘ, ਉਹ ਪੈ ਗਿਆ ਟੁੱਟ ਕੇ, ਕਹਿੰਦਾ ਪਹਿਲਾਂ ਲੀੜੇ ਕੱਪੜੇ ਦੇਖੋ। ਉਹ ਜਿਹੜੀ ਸੀਗੀ ਮਾਂ ਉਹਨਾਂ ਦੀ, ਉਹਦੇ ਵੀ ਤੇ ਉਹਨਾਂ ਬੱਚੀਆਂ ਦੇ ਵੀ ਲੀੜੇ ਕੱਪੜੇ ਜਿਹੇ ਜਿਹੇ ਪਾਉਂਦੇ ਹੁੰਦੇ ਆ ਹੋਰ ਤਰ੍ਹਾਂ ਜਿਹੇ ਦੇ, ਮਤਲਬ ਗੁਰਦੁਆਰਾ ਸਾਹਿਬ ਜਾਂ ਗੁਰਧਾਮਾਂ ਦੀ ਯਾਤਰਾ ਜਾਣ ਲਈ ਬਿਲਕੁਲ ਹੀ ਅਯੋਗ ਕੱਪੜੇ ਸੀ। ਤੇ ਉੱਥੇ ਉਸ ਸਿੱਖ ਨੂੰ ਵੀ ਆਖਿਆ ਵੀ ਤੂੰ ਚੱਜ ਹਾਲਦਾ ਇਹਨਾਂ ਨੂੰ ਬਣਾ ਕੇ ਕਿਉਂ, ਤੁਸੀਂ ਇਹ ਕਰੀ ਕੀ ਫਿਰਦੇ ਹੋ? ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਦੇਖ ਕੇ ਵੈਸੇ ਜੀ ਕਰਦਾ ਵੀ 4 ਚਪੇੜਾ ਮਾਰ ਕੇ ਲੰਘੇ ਬੰਦਾ। ਇੱਕ ਸਿੱਖ ਦੀ ਦਿੱਖ ਬੱਬਰ ਸ਼ੇਰ ਵਾਲੀ ਹੋਵੇ ਤੇ ਕੋਲ ਦੀ ਲੰਘਣ ਲੱਗਿਆ ਬੰਦਾ ਕਵੇ ਵੀ ਹਾਂ ਯਾਰ ਗੁਰੂ ਦਾ ਸਿੱਖ ਖੜਾ। ਇੱਕ ਭੌਂਦੂ ਜੇ ਬਣ ਕੇ, ਲੰਡੂ ਜੀ ਪੱਗ ਬੰਨ ਕੇ, ਦਾੜੀ ਮੂੰਹ ਇਹੋ ਜਿਹਾ ਬਣਾ ਕੇ ਰੱਖਣਾ ਵੀ ਤੁਹਾਨੂੰ ਲੱਗੇ ਵੀ ਕਮੇਡੀਅਨ ਜਿਹਾ, ਜਿਹੋ ਜਿਹਾ ਜੌਨੀ ਲੀਵਰ ਨੇ ਸਿੱਖਾਂ ਦਾ ਅਕਸ ਬਣਾਇਆ ਫਿਲਮਾਂ 'ਚ, ਉਹੋ ਜਿਹਾ ਬਣ ਕੇ ਰਹਿਣਾ। ਤੇ ਉਹ ਜੌਨੀ ਲੀਵਰ ਨੂੰ ਜਦੋਂ ਪਿੱਛੇ ਜੇ ਕਿਸੇ ਨੇ ਪੁੱਛਿਆ, ਉਹ ਕਹਿੰਦਾ ਮੈਂ ਤਾਂ ਦੇਖੀ ਇਹੋ ਜਿਹੇ ਨੇ ਸਿੱਖ। ਸੋ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਵਸਦੇ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਪਹਿਲੀ ਗੱਲ ਤਾਂ ਇਹ ਚੀਜ਼ ਬਈ ਉਹਨਾਂ ਦਾ ਪਹਿਰਾਵਾ ਜਾਂ ਬੋਲ ਬਾਣੀ ਉਹੋ ਜਿਹੀ ਬਣਾ ਕੇ ਰੱਖਣੀ। ਦੂਜਾ ਇਹ ਵੀ ਜੇ ਕੋਈ ਉਹਨਾਂ ਚੋਂ ਲੀਡਰ ਬਣਦਾ ਤਾਂ ਆਹ ਨਿਕਲ ਆਉਂਦੇ ਆਰਪੀ ਸਿੰਘ ਵਰਗੇ, ਆਹ ਲੀਡਰ ਨੇ ਇਹਨਾਂ ਦੇ। ਪੰਜਾਬ ਦੇ ਵਿੱਚ ਵੀ ਇਹੋ ਜਿਹੇ ਲੰਡੂ ਲੀਡਰ ਹੋਣਗੇ
ਪਰ ਜਿੰਨਾ ਗਰਕਿਆ ਹੋਇਆ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੇਰੀ ਕੌਮ ਤੇਰੇ ਨਾਲ ਦੇ ਦਿੱਲੀ 'ਚ ਸੀ, ਜਿਨ੍ਹਾਂ ਦੇ ਬਦਲੇ 'ਚ ਇਹ ਸਿੰਘਾਂ ਨੇ ਹਥਿਆਰ ਚੱਕੇ, ਇਹਨਾਂ ਨੂੰ ਮੱਤਾਂ ਦੇਣ ਬਹਿ ਗਿਆ। ਖੈਰ ਇਹੋ ਜਿਹੇ ਬੰਦੇ ਹੁੰਦੇ ਤਾਂ ਭਾਈ ਤਾਰੂ ਸਿੰਘ ਨੂੰ ਵੀ ਕਹਿਣਾ ਸੀਗਾ ਵੀ ਤੂੰ ਕੇਸ ਕਟਾ ਲਾ, ਖੋਪੜੀ ਕਾਹਨੂੰ ਲਹਾਉਣੀ ਆ, ਕੇਸ ਤਾਂ ਫੇਰ ਦੁਬਾਰਾ ਆ ਜਾਣਗੇ, ਕਿਉਂਕਿ ਇਹ ਸਿਆਣੇ ਬੜੇ ਹੁੰਦੇ ਆ ਨਾ, ਇਹ ਸਿਆਣਪਾਂ ਘੋਟਣ ਵਾਲੇ ਹੁੰਦੇ ਆ। ਇਹਨਾਂ ਲੋਕਾਂ ਨੂੰ ਜਦੋਂ ਵੀ ਕਿਤੇ ਬੋਲਣ ਦਾ ਮੌਕਾ ਮਿਲਦਾ ਤਾਂ ਇਹ ਹਮੇਸ਼ਾ ਕੌਮ ਦੇ ਜਜ਼ਬਾਤਾਂ ਦੀ ਹੇਠੀ ਕਰਦੇ, ਤੇ ਇਹੋ ਜਿਹੇ ਲੋਕਾਂ ਨੂੰ ਬੀਜੇਪੀ, ਕਾਂਗਰਸ ਜਾਂ ਡੀਪ ਸਟੇਟ ਪੂਰੀ ਸ਼ੈਲਟਰ ਦੇ ਕੇ ਰੱਖਦੀ ਹੈ। ਜਿਹੜੇ ਤਾਂ ਪੰਥ ਨੂੰ, ਕੌਮ ਨੂੰ ਸਮਰਪਿਤ ਆ, ਜਥੇਦਾਰ ਨਿੱਜਰ ਵਰਗੇ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਜਾਂ ਹੋਰ, ਉਹਨਾਂ ਨੂੰ ਤਾਂ ਕਹਿੰਦੇ ਆ ਵੀ ਚਾਹੇ ਜਿੱਥੇ ਮਰਜ਼ੀ ਹੋਣ ਗੋਲੀਆਂ ਮਾਰਾਂਗੇ। ਤੇ ਇਹ ਲੰਡੂ ਬੰਦੇ ਜਿਹੜੇ ਕੌਮ ਦੇ ਜਜ਼ਬਾਤਾਂ ਦੀ ਹੇਠੀ ਕਰਦੇ ਆ, ਇਹਨਾਂ ਨੂੰ ਕਹਿੰਦੇ ਆ ਜੀ ਇਹ ਬੜੇ ਰਾਂਝੇ ਆ, ਇਹ ਬੜੇ ਹੀਰੋ ਆ। ਖੈਰ ਵਕਤ ਜਿਹੜਾ ਹੈਗਾ ਉਹ ਹਰੇਕ ਨੂੰ ਨਸ਼ਰ ਕਰ ਦਿੰਦਾ, ਜਿਹੋ ਜੀ ਸੋਭਤ ਹੁੰਦੀ ਆ ਉਹੋ ਜਿਹਾ ਫਿਰ ਰੰਗ ਚੜ ਜਾਂਦਾ। ਇਹ ਬੀਜੇਪੀ ਵਾਲੇ ਜਿਹੜੇ ਮਾਫੀਆਂ ਮੰਗਣ ਵਾਲੇ ਨੇ ਉਹਨਾਂ 'ਚ ਰਹਿੰਦੇ ਰਹਿੰਦੇ ਉਹੋ ਜਿਹੇ ਬਣ ਗਏ। ਸਾਡੇ ਤਾਂ ਸਾਹਮਣੇ ਆ ਕਿ ਆ ਪਰਸੋਂ ਚੌਥੇ ਬਰੀ ਹੋਏ ਨੇ ਸਿੰਘ, ਉਹ ਭਾਈ ਨਰੈਣ ਸਿੰਘ, ਭਾਈ ਸਰਬਜੀਤ, ਭਾਈ ਭਗਵੰਤ ਸਿੰਘ ਤੇ ਭਾਈ ਗੋਬਿੰਦਪ੍ਰੀਤ ਸਿੰਘ। ਇਹ ਉਹ ਸਿੰਘ ਨੇ ਜਦੋਂ ਸਿੰਘੂ ਬਾਰਡਰ ਦੇ ਉੱਤੇ ਕਿਸੇ ਦੋਸਤ ਨੇ ਬੇਅਦਬੀ ਕਰਨੀ ਚਾਹੀ ਤੇ ਉੱਥੇ ਇਹਨਾਂ ਨੇ ਮਾਰ ਕੇ ਫਿਰ ਉਹ ਟੰਗਤਾ ਸੀ। ਬੜਾ ਪਿੱਟ ਪਟੂਆ ਹੋਇਆ ਜੀ, ਬੜਾ ਮਾੜਾ ਵਾਪਰ ਗਿਆ ਜੀ, ਕਿਸਾਨ ਸੰਘਰਸ਼ ਨੂੰ ਸੱਟ ਵੱਜ ਗਈ, ਪਰ ਇਹ ਸਾਰੇ ਦੇ ਸਾਰੇ ਬਰੀ ਹੋ ਕੇ ਆ ਗਏ। ਅੱਜ ਮੈਂ ਕਿਸੇ ਟੀਵੀ ਚੈਨਲ ਦੇ ਉੱਤੇ ਬਹਿਸ ਸੁਣ ਰਿਹਾ ਸੀ, ਜਿਹਦੇ ਵਿੱਚ ਇਹ ਪੱਖ ਦੱਸਿਆ ਜਾ ਰਿਹਾ ਸੀ ਕਿ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਰਨਲਿਸਟਿਕ ਪਰਸਨ ਮੰਨ ਲਿਆ ਗਿਆ, ਜਾਣੀ ਕਿ ਇੱਕ ਵਕਤ ਉਹ ਸੀ ਜਦੋਂ ਬਹੁਤ ਸਾਰੇ ਦੁਨੀਆ ਦੇ ਹਿੱਸੇ 'ਚ ਲੋਕਾਂ ਨੂੰ ਮਨੁੱਖ ਦਾ ਹੱਕ ਨਹੀਂ ਸੀ, ਜਾਣੀ ਕਿ ਜੇ ਕੋਈ ਉਹਨਾਂ ਨੂੰ ਮਾਰ ਦੇਵੇ ਕੋਈ ਨਫਾ, ਉਹ ਕਹਿੰਦੇ ਮਾਲਕ ਜੋ ਮਰਜ਼ੀ ਕਰਨ ਗੁਲਾਮ ਆ। ਫਿਰ ਹਰੇਕ ਨੂੰ ਹੱਕ ਹਾਸਲ ਹੋ ਗਿਆ, ਹੁਣ ਕੱਲੇ ਕੱਲੇ ਬੰਦੇ ਦੇ ਮਨੁੱਖੀ ਹੱਕ ਨੇ। ਉਵੇਂ ਹੀ ਜੁਰਨਲਿਸਟਿਕ ਪਰਸਨ ਜਿਹੜਾ ਹੈ ਉਹ ਵਿਅਕਤੀ ਦੱਸ ਰਿਹਾ ਸੀ ਬਈ ਉਹ ਇੱਕ ਹੱਕ ਹਕੂਕ ਰੱਖਣ ਵਾਲੀ ਗੱਲ ਹੋ ਗਈ। ਤੋ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੋਈ ਹਮਲਾ ਕਰਨ ਆਵੇ ਤਾਂ ਉਹਦੇ ਕੋਲ ਖੜੇ ਸਿੰਘ ਜੇ ਸੋਧਾ ਲਾ ਦੇਣ ਤਾਂ ਇਹ ਬਿਲਕੁਲ ਉਵੇਂ ਆ ਜਿਵੇਂ ਕਿਸੇ ਮਨੁੱਖ ਤੇ ਹਮਲਾ ਹੋ ਜੇ ਤੇ ਉਹ ਮਨੁੱਖ ਆਪਦੇ ਬਚਾਅ ਲਈ ਜਾਂ ਉਹਦੇ ਨਾਲ ਦੇ ਖੜੇ ਆਪਦੇ ਬਚਾਅ ਲਈ ਕੋਈ ਫੈਰ ਕਰ ਦੇਣ। ਹੁਣ ਇੱਕ ਪਾਸੇ ਤਾਂ ਇਸ ਤਰੀਕੇ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਭਾਈਚਾਰੇ ਨੂੰ, ਦੂਜੇ ਪਾਸੇ ਸਾਨੂੰ ਭਾਰਤੀ ਕਾਨੂੰਨਾਂ 'ਚ, ਭਾਰਤੀ ਸੰਵਿਧਾਨ ਦੇ ਗਧੀ ਗੇੜ 'ਚ ਫੇਰ ਫਸਾਇਆ ਜਾ ਰਿਹਾ। ਪਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹੀ ਆਉਂਦਾ। ਵਕਤ ਆਵੇਗਾ ਜਦੋਂ ਪੂਰੀ ਦੀ ਪੂਰੀ ਕੌਮ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਹੋ ਕੇ ਅੱਗੇ ਵਧੇਗੀ ਤੇ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।